ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਮਰੀਕਾ ਦੀਆਂ ਤੇ ਵਿਸ਼ਵ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਇਸ ਦੇ ਵਿੱਚ ਝਾਤ ਮਾਰਾਂਗੇ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ ਆਖਰੀ ਤਰੀਕ ਆ, 28 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082722500 ਦੇ ਉੱਤੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਅਜੇ ਵੀ ਤੁਸੀਂ ਹੈਲਥ ਇੰਸ਼ੋਰੈਂਸ ਨਹੀਂ ਲਈ ਹੋਈ ਤਾਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਮਨਜੀਤ ਸਿੰਘ ਕਲਾਰਕ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀ ਪਰੇਵਾਲ ਯੂਬ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਦਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਕੌਰ ਵਾਸੀ ਐਲਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਮਾਂ ਕਹਿੰਦੇ ਬੜੀ ਤੇਜ਼ੀ ਨਾਲ ਭੱਜਦਾ। ਅੱਜ ਤੋਂ ਐਗਜ਼ੈਕਟਲੀ 3 ਸਾਲ ਪਹਿਲਾਂ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਸੀ COVID-19 ਦੇ ਸੰਬੰਧ ਦੇ ਵਿੱਚ ਫਰਵਰੀ 28 ਨੂੰ। ਸੋ ਐਗਜ਼ੈਕਟਲੀ 3 ਸਾਲਾਂ ਬਾਅਦ ਅੱਜ ਜੋ ਐਮਰਜੈਂਸੀ ਕੋਵਿਡ ਦੇ ਸੰਬੰਧ ਦੇ ਵਿੱਚ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤਾ ਹੋਇਆ ਸੀ, ਉਹ ਜਿਹੜੀ ਆ ਹਟਾ ਦਿੱਤੀ ਗਈ ਹੈਗੀ ਆ। ਇਸ ਦਾ ਮਤਲਬ ਇਹ ਨਹੀਂ ਹੈ ਵੀ ਜਿਹੜੀ ਕਰੋਨਾ ਵਾਇਰਸ ਜਾਂ ਜੋ ਨਵੇਂ ਵੇਰੀਐਂਟ ਆ ਉਹ ਆਣੇ ਬੰਦ ਹੋ ਜਾਊਗੇ, ਪਰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਕੈਲੀਫੋਰਨੀਆ ਹੈਲਥ ਸਰਵਿਸਿਜ਼ ਨੇ ਇਹ ਕਿਹਾ ਆ ਅਸੀਂ ਹੁਣ ਪੂਰੀ ਤਰ੍ਹਾਂ ਪ੍ਰਪੇਅਰ ਹੈਗੇ ਆ ਜੇ ਕੋਈ ਇੱਦਾਂ ਦਾ ਵੇਰੀਐਂਟ ਦੁਆਰਾ ਕੀ ਫਿਰ ਆਉਂਦਾ ਹੈਗਾ। ਵੈਂਟੀਲੇਟਰਸ, ਹਸਪੀਟਲਸ, ਸਾਰਾ ਕੁਝ ਪ੍ਰਪੇਅਰ ਹੋਊਗਾ। ਪਰ ਬਹੁਤ ਸਾਰੀਆਂ ਕੰਡੀਸ਼ਨ ਸੀਗੀਆਂ ਜਿਨ੍ਹਾਂ ਦੇ ਮੁਤਾਬਕ ਬਹੁਤ ਸਾਰੇ ਲੋਕ ਕੰਮਾਂ ਤੇ ਨਹੀਂ ਜਾਂਦੇ ਸੀ, ਕੰਮਾਂ ਦੇ ਉੱਤੇ ਬਹੁਤ ਸਾਰੀਆਂ ਕੰਡੀਸ਼ਨ ਲਾਈਆਂ ਗਈਆਂ ਸੀ, ਉਹ ਸਾਰਾ ਕੁਝ ਜਿਹੜਾ ਆ ਚੱਕ ਦਿੱਤਾ ਗਿਆ ਹੈਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜੋ ਸਟੇਟ ਆਫ ਐਮਰਜੈਂਸੀ ਕੈਲੀਫੋਰਨੀਆ 'ਚ COVID-19 ਦੇ ਸੰਬੰਧ ਦੇ ਵਿੱਚ ਲਾਈ ਸੀ, ਉਹ ਅੱਜ ਚੱਕੀ ਗਈ ਆ। ਹਾਲਾਂਕਿ 1 ਲੱਖ ਲੋਕ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਆ, ਪਰ ਜੋ ਫੈਡਰਲ ਐਮਰਜੈਂਸੀ ਹੈਗੀ ਆ ਉਹ ਮਈ ਮਹੀਨੇ ਦੇ ਵਿੱਚ ਚੱਕੀ ਜਾਣੀ ਹੈ। ਜੀ ਬਿਲਕੁਲ, ਉਹ 11 ਮਈ ਨੂੰ ਉਸ ਦਾ ਜਿਹੜੀ ਉਹਨਾਂ ਦੀ ਵੱਖ-ਵੱਖ ਅੱਗੇ ਐਕਸਟੈਂਡ ਕਰਦੇ ਰਹੇ ਆ, ਉਹ ਲਾਸਟ ਉਸਦੀ ਡੇਟ 11 ਮਈ ਜਿਹੜੀ ਉਹ ਰੱਖੀ ਗਈ ਹੈਗੀ ਆ। ਇਸ ਟਾਈਮ ਜਿਹੜੀ ਐਮਰਜੈਂਸੀ ਹਟਾਉਣ ਤੋਂ ਬਾਅਦ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਕੋਈ ਬਹੁਤਾ ਅਸਰ ਜਿਹੜਾ ਉਹ ਨਹੀਂ ਦਿਸੇਗਾ, ਕਿਉਂਕਿ ਸਭ ਕੁਛ ਪਹਿਲਾਂ ਦੀ ਤਰ੍ਹਾਂ ਜਿੰਨੀਆਂ ਵੀ ਵਗੈਰਾ ਰਿਸਟ੍ਰਿਕਸ਼ਨ ਸੀ ਉਹ ਮੋਸਟਲੀ ਪਹਿਲਾਂ ਹੀ ਹਟਾ ਦਿੱਤੀਆਂ ਗਈਆਂ ਆ। ਜਿਹੜੇ ਮਾਸਕ ਦੀ ਬੀਚਿਸ ਕਲੋਜ਼ ਕਰਨੇ ਸੀ, ਬਿਜ਼ਨਸਿਸ ਨੂੰ ਬੰਦ ਜਿਹੜਾ ਉਹ ਕਰਨਾ ਸੀਗਾ, ਲੋਕਾਂ ਤੋਂ 6 ਫੁੱਟ ਦੀ ਦੂਰੀ ਤੇ ਹੋਰ ਜਿਹੜਾ ਸਾਰਾ ਕੁਛ ਆ। ਸੋ 40 ਮਿਲੀਅਨ ਲੋਕਾਂ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਐਮਰਜੈਂਸੀ ਕਹਿ ਲਓ ਵੀ ਉਹ ਹਟੀ ਆ। ਉਹ ਜੇ ਦੇਖਿਆ ਜਾਵੇ ਤਾਂ ਵੱਖ-ਵੱਖ ਰਿਸਟ੍ਰਿਕਸ਼ਨ ਨੂੰ ਹਟਾਉਣ ਦੇ ਨਾਲ ਐਮਰਜੈਂਸੀ ਵਾਲਾ ਕੰਮ ਜਿਹੜਾ ਚਿਰ ਤੋਂ ਹੀ ਖਤਮ ਹੋਇਆ ਪਿਆ ਆ। ਇਲੀਨੋਇਸ ਕਹਿੰਦੇ ਆ ਵੀ ਉਹ ਫੈਡਰਲ ਸਰਕਾਰ ਦੇ ਨਾਲ ਮਈ ਦੇ ਵਿੱਚ ਉਸ ਨੂੰ ਹਟਾਵੇਗਾ। ਉੱਧਰ ਜਿਹੜੇ ਰੋਡ ਆਈਲੈਂਡ, ਡੈਲਾਵੇਅਰ ਦੇ ਜਿਹੜੇ ਗਵਰਨਰ ਨੇ, ਉਹਨਾਂ ਨੇ ਆਪਣੀਆਂ ਜਿਹੜੀਆਂ ਐਮਰਜੈਂਸੀ ਦੀਆਂ ਡੈਕਲੇਰੇਸ਼ਨਸ ਆ ਉਹਨਾਂ ਨੂੰ ਐਕਸਟੈਂਡ ਵੀ ਕੀਤਾ ਹੈਗਾ ਆ।
ਨਿਊ ਮੈਕਸੀਕੋ ਦੇ ਵਿੱਚ ਪਬਲਿਕ ਹੈਲਥ ਅਫੀਸ਼ੀਅਲਸ ਉਹ ਇਹ ਅਜੇ ਸੋਚ ਵਿਚਾਰ ਕਰ ਰਹੇ ਨੇ ਵੀ ਕੀ ਕੋਵਿਡ-19 ਹੈਲਥ ਐਮਰਜੈਂਸੀਜ਼ ਉਹਨਾਂ ਨੂੰ ਆ ਰਹੇ ਜਿਹੜੇ ਸ਼ੁੱਕਰਵਾਰ ਆ ਜਿਹੜੀ ਉਸਦੀ ਐਕਸਪਾਇਰੇਸ਼ਨ ਡੇਟ ਹੈਗੀ ਆ ਉਸ ਨੂੰ ਹਟਾਇਆ ਜਾਵੇ ਜਾਂ ਨਹੀਂ। ਟੈਕਸਸ ਜਿਨ੍ਹਾਂ ਨੇ ਕੋਈ ਵੀ ਜਿਹੜੀ ਕਰੋਨਾ ਵਾਇਰਸ ਰਿਸਟ੍ਰਿਕਸ਼ਨ ਸਾਲ ਤੋਂ ਵੀ ਵੱਧ ਜਿਹੜਾ ਹੋ ਗਿਆ ਉਹਨਾਂ ਨੇ ਹਟਾ ਦਿੱਤੀਆਂ ਆ, ਉਹਨਾਂ ਦੇ ਉੱਤੇ ਜਿਹੜਾ ਕੋਈ ਅਸਰ ਨਹੀਂ ਹੈਗਾ। ਗਵਰਨਰ ਗ੍ਰੈਗ ਐਬਟ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਉੱਦਾਂ ਐਮਰਜੈਂਸੀ ਡੈਕਲੇਰੇਸ਼ਨ ਆ ਉਸ ਨੂੰ ਐਕਸਟੈਂਡ ਜਿਹੜੇ ਉਹ ਕਰੀ ਜਾ ਰਹੇ ਆ। ਉਹ ਉਸ ਦੇ ਵਿੱਚ ਉਹਨਾਂ ਦਾ ਇੱਕ ਹੋਰ ਡਿਫਰੈਂਟ ਕਾਰਨ ਆ। ਉਸ ਐਮਰਜੈਂਸੀ ਡੈਕਲੇਰੇਸ਼ਨ ਦੇ ਤਹਿਤ ਸੂਬੇ ਦੇ ਕੋਲ ਜਿਹੜੀਆਂ ਆ ਹੋਰ ਚੀਜ਼ਾਂ ਨੂੰ ਰੋਕਣ ਦੇ ਅਧਿਕਾਰ ਜਿਹੜੇ ਉਹ ਰਹਿੰਦੇ ਆ। ਖਾਸ ਕਰਕੇ ਜਿਹੜੀਆਂ ਲਿਬਰਲ ਸਿਟੀਜ਼ ਆ ਉਹ ਆਪਣੀਆਂ ਰਿਸਟ੍ਰਿਕਸ਼ਨਸ ਕਹਿੰਦੇ ਆ ਉਹ ਨਾ ਲਗਾ ਪਾਉਣ ਮਾਸਕ ਜਾਂ ਵੈਕਸੀਨਸ ਦੀਆਂ ਉਸ ਨੂੰ ਜਿਹੜਾ ਉਹ ਲੈ ਕੇ। ਸੋ ਐਮਰਜੈਂਸੀ ਆਰਡਰ ਉੱਥੇ ਇਸ ਕੰਮ ਲਈ ਜਿਹੜਾ ਐਕਸਟੈਂਡ ਆ ਉਹ ਲਗਾਤਾਰ ਕੀਤਾ ਜਾ ਰਿਹਾ ਹੈਗਾ ਆ। ਸੋ ਨਿਊਸਮ ਨੇ ਆਪਣੀ ਜਿੰਨੀ ਵੀ ਇੱਥੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਜਿੰਨੀ ਵੀ ਉਹਦੀ ਆਪਣੀ ਅਥਾਰਟੀ ਸੀ, ਅਧਿਕਾਰ ਸੀਗੇ, ਉਸ ਦੀ ਵਰਤੋਂ ਕਰਦੇ ਹੋਏ ਕੈਲੀਫੋਰਨੀਆ ਦੀਆਂ ਲੋਕਲ ਗਵਰਨਮੈਂਟ ਜਿਹੜੀਆਂ ਕਾਉਂਟੀ ਦੇ ਸਿਟੀ ਵਾਈਡ ਹੁੰਦੀਆਂ ਆ ਉਹਨਾਂ ਉੱਤੇ ਵੀ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਸ ਟਾਈਮ ਪੈਂਡੈਮਿਕ ਦੇ ਦੌਰਾਨ ਜਿਹੜੀਆਂ ਉਹ ਲਗਾਈਆਂ ਸੀ। ਇੱਥੋਂ ਤੱਕ ਕਿ ਕਈ ਜਿਹੜੀਆਂ ਸਿਟੀਜ਼ ਆ ਜੇ ਉਹ ਰਿਸਟ੍ਰਿਕਸ਼ਨ ਨਹੀਂ ਲਾਉਂਦੀਆਂ ਤਾਂ ਉਹਨਾਂ ਦੀ ਫੰਡਿੰਗ ਕੱਟ ਕਰਨ ਦੀ ਵੀ ਇਹਨਾਂ ਨੇ ਧਮਕੀਆਂ ਜਿਹੜੀਆਂ ਉਸ ਟਾਈਮ ਦੇ ਉੱਤੇ ਦਿੱਤੀਆਂ ਸੀ। ਸੋ ਸੇਮ ਸਥਿਤੀ ਜਿਹੜੀ ਉਹ ਆਪਾਂ ਦੇਖ ਰਹੇ ਹਾਂ। ਪਰ ਹੁਣ ਜਿਹੜਾ ਹਰਜੋਤ ਸਿੰਘ ਜੀ ਸਟੇਟ ਵਾਈਡ ਜਿਹੜੀ ਐਮਰਜੈਂਸੀ ਆ ਟੋਟਲੀ ਖਤਮ ਹੋ ਜਾਵੇਗੀ। ਲੋਕਲ ਗਵਰਨਮੈਂਟਸ ਜਿਹੜੀਆਂ ਆ ਉਹ ਆਪਣੇ ਹਿਸਾਬ ਦੇ ਨਾਲ ਆਪੋ ਆਪਣੇ ਫੈਸਲੇ ਲੈਣ ਦੇ ਵੱਲ ਨੂੰ ਫਿਰ ਵੱਧ ਸਕਣਗੀਆਂ। ਜੀ, ਅਗਲੀ ਖਬਰ ਆਪਾਂ ਕੈਲੀਫੋਰਨੀਆ ਦੇ ਵਿੱਚ ਜੋ ਬਲਿਜ਼ਰਡ ਚੱਲ ਰਿਹਾ, ਤੂਫਾਨ ਚੱਲ ਰਿਹਾ, ਸਨੋ ਪੈਕ ਆ, ਉਹਦੇ ਬਾਰੇ ਡਿਸਕਸ ਕਰਦੇ ਹਾਂ। ਕੈਲੀਫੋਰਨੀਆ ਦੇ ਵਿੱਚ ਨਾਰਮਲ ਲੈਵਲ ਨਾਲੋਂ ਡਬਲ ਸਨੋ ਪੈਕ ਹੋਈ ਹੈਗੀ ਆ। ਬਾਰਡਰ ਦੇ ਉੱਤੇ ਸਿਆਰਾ ਨਵਾਡਾ ਹਿਲਸ ਜੋ ਕੈਲੀਫੋਰਨੀਆ ਦੇ ਬਾਰਡਰ ਤੇ ਆ ਉੱਥੇ ਤਾਂ 7 ਫੁੱਟ ਤੱਕ ਜੋ ਸਟਾਰਮ ਕਹਿੰਦੇ ਸਨੋ ਆ ਪੈ ਚੁੱਕੀ ਹੈਗੀ ਆ। ਘਰ ਬੁਰੀ ਤਰ੍ਹਾਂ ਈਵਨ ਵਿੰਡੋਜ਼ ਤੱਕ ਕਵਰ ਹੋਏ ਪਏ ਹੈਗੇ। ਨੈਸ਼ਨਲ ਵੈਦਰ ਸਰਵਿਸ ਸੈਕਰਾਮੈਂਟੋ ਨੇ ਡੇਂਜਰਸ ਟਰੈਵਲ ਕੰਡੀਸ਼ਨਸ ਦੀ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਟਰੀ ਹਜੇ ਵੀ ਬਹੁਤ ਸਾਰੇ ਡਿੱਗ ਸਕਦੇ ਆ, ਪਾਵਰ ਲਾਈਨਸ ਡਿੱਗ ਸਕਦੀਆਂ ਆ। ਕੱਲ ਰਾਤ ਤੋਂ ਹੀ ਲਗਾਤਾਰ ਬੇ ਏਰੀਏ 'ਚ ਮੀਂਹ ਪੈ ਰਿਹਾ ਤੇ ਹੁਣ ਸੈਂਟਰਲ ਵੈਲੀ ਦੇ ਵਿੱਚ ਵੀ ਲਗਾਤਾਰ 10-15 ਘੰਟੇ ਪੈਣਾ। ਉਸ ਤੋਂ ਬਾਅਦ ਸੈਕਰਾਮੈਂਟੋ 'ਚ ਵੀ ਕਾਫੀ ਜ਼ਿਆਦਾ ਜਿਹੜਾ ਮੀਂਹ ਪੈਣਾ ਹੈਗਾ ਆ। ਬਹੁਤ ਸਾਰੇ ਹਾਈਵੇਜ਼ ਇਹਨਾਂ ਦੇ ਦੌਰਾਨ ਬੰਦ ਰਹੇ ਆ। ਇੰਟਰਸਟੇਟ 80, ਹਾਈਵੇ 50, ਹਾਈਵੇ 5। ਸਿਆਰਾ ਐਵਲੈਂਚ ਸੈਂਟਰ ਜੋ ਆ ਉਹਨਾਂ ਨੇ ਐਵਲੈਂਚ ਵਾਰਨਿੰਗ ਵੀ ਕੀਤੀ ਹੈਗੀ ਆ ਭਈ ਇੰਨੀ ਜ਼ਿਆਦਾ ਲੇਕ ਤਾਹੋ ਦੇ ਵਿੱਚ ਸਨੋ ਪਈ ਆ ਉੱਥੇ ਐਵਲੈਂਚ ਵੀ ਆ ਸਕਦੇ ਹੈਗੇ ਆ। ਸੋਡਾ ਸਪ੍ਰਿੰਗਸ ਜੋ ਕੈਲੀਫੋਰਨੀਆ ਦਾ ਏਰੀਆ ਹੈਗਾ ਆ, ਕ੍ਰੇਜ਼ੀ ਅਮਾਊਂਟ ਆਫ ਸਨੋ ਕਹਿੰਦੇ ਉੱਥੇ ਪਈ ਹੈਗੀ ਆ। ਤੇ ਸਿਆਰਾ ਨਵਾਡਾ 'ਚ ਜੋ ਹਵਾਵਾਂ ਆ 60 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਤੇ ਸਨੋ 2 ਤੋਂ ਲੈ ਕੇ 4 ਫੁੱਟ ਤੱਕ 4 ਇੰਚ ਤੱਕ 2 ਤੋਂ ਲੈ ਕੇ 4 ਇੰਚ ਤੱਕ ਪਰ ਆਵਰ ਦੇ ਹਿਸਾਬ ਨਾਲ ਪੈਂਦੀ ਰਹੀ ਹੈਗੀ ਆ। ਸੋ 3 ਤੋਂ ਲੈ ਕੇ 7 ਫੁੱਟ ਤੱਕ ਸਨੋ ਪਈ ਆ ਜੋ ਪਹਾੜੀਆਂ 3000 ਫੁੱਟ ਤੋਂ ਉੱਚੀਆਂ ਹੈਗੀਆਂ ਆ। ਤੇ ਸਨੋ ਪੈਕ ਦੀ ਜੇ ਗੱਲ ਕਰਦੇ ਜਾਈਏ 181% ਨਾਰਮਲ ਨਾਲੋਂ ਜ਼ਿਆਦਾ ਸਨੋ ਜੋ ਪੈ ਚੁੱਕੀ ਹੈਗੀ ਆ। ਜੀ ਬਿਲਕੁਲ। ਮੁਲਕ ਦੇ ਵੱਖ-ਵੱਖ ਹਿੱਸਿਆਂ 'ਚ ਵੱਖੋ ਵੱਖਰੇ ਸਵੀਅਰ ਵੈਦਰਸ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਆ। ਜੇ ਹੁਣ ਦੇਖਿਆ ਜਾਵੇ ਹਰਜੋਤ ਸਿੰਘ ਜੀ, ਮਿਸਿਸਿਪੀ, ਐਲਾਬਾਮਾ, ਜਾਰਜੀਆ, ਟੈਕਸਸ ਦੇ ਕੁਛ ਜਿਹੜੇ ਉਹ ਹਿੱਸੇ, ਇਹਨਾਂ ਸੂਬਿਆਂ ਦੇ ਵਿੱਚ ਕੰਟਕੀ ਵਾਲੇ ਪਾਸੇ 2 ਮਾਰਚ ਨੂੰ ਸਵੀਅਰ ਵੈਦਰ ਜਿਹੜਾ ਆਊਟਬ੍ਰੇਕ ਆ ਉਸ ਦੀ ਜਿਹੜੀ ਉਹ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਹਵਾਵਾਂ, ਗੜੇਮਾਰੀ, ਐਣ ਪੈਣਾ ਤੇ ਟੋਰਨੇਡੋਜ਼ ਜਿਹੜੇ ਆ ਉਹ ਆਉਂਦੇ ਵੀਰਵਾਰ, ਸ਼ੁੱਕਰਵਾਰ ਨੂੰ ਟੈਕਸਸ ਦੇ ਵਿੱਚ, ਟੈਨੇਸੀ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਦੇਖੇ ਜਾ ਸਕਣਗੇ। ਲੋਅਰ 48 ਦੇ ਵਿੱਚ ਜਿਹੜਾ ਕਹਿੰਦੇ ਵੀ ਅਪਰ ਏਅਰ ਡਿਸਟਰਬੈਂਸ ਦੇ ਕਰਕੇ ਇਹ ਫਰਕ ਪੈ ਰਿਹਾ ਆ। ਇੰਟਰਸਟੇਟ 35 ਕੋਰੀਡੋਰ ਆਉਂਦੇ ਵੀਰ ਸ਼ੁੱਕਰਵਾਰ ਨੂੰ ਇੱਥੇ ਸਥਿਤੀ ਜਿਹੜੀ ਉਹ ਮਾੜੀ ਹੋਣ ਵਾਲੀ ਆ। ਉਧਰ ਈਸਟ ਵਾਲੇ ਪਾਸੇ ਨੂੰ ਆਪਾਂ ਰੁੱਖ ਕਰੀਏ ਵੈਦਰ ਦੇ ਮਾਮਲੇ ਵਿੱਚ ਤਾਂ ਨਿਊਯਾਰਕ ਵਾਲੇ ਇਸ ਸੀਜ਼ਨ ਦੀ ਸਭ ਤੋਂ ਵੱਡੀ ਸਨੋਫਾਲ ਨੂੰ ਦੇਖਦੇ ਹੋਏ ਜਿਹੜੇ ਅੱਜ ਸਵੇਰੇ ਕਹਿੰਦੇ ਤੜਕੇ ਉੱਠੇ ਆ। ਸੋ ਇਸ ਸੀਜ਼ਨ ਦੀ ਸਭ ਤੋਂ ਵੱਡੀ ਸਨੋਫਾਲ ਹੋਈ ਆ। ਕੱਲ ਓਕਲਾਹੋਮਾ ਦੇ ਵਿੱਚ ਵੀਕਐਂਡ ਦੇ ਦੌਰਾਨ
ਟੋਰਨੇਡੋਜ਼ ਆਏ ਸੀ, ਜਿਸ ਕਰਕੇ 12 ਲੋਕ ਉੱਥੇ ਜ਼ਖਮੀ ਹੋਏ ਸੀ। ਨਿਊਯਾਰਕ ਸਿਟੀ ਦੇ ਵਿੱਚ ਕਹਿੰਦੇ ਵੀ ਅੱਧਾ ਕੁ ਫੁੱਟ ਤੱਕ ਜਿਹੜੀ ਸਨੋ ਆ ਉਹ ਪਈ ਹੈਗੀ ਆ ਕਈ ਥਾਵਾਂ ਦੇ ਉੱਤੇ। ਸੋ ਅੱਜ ਵੀ ਕਹਿੰਦੇ ਆ ਵੀ ਉੱਧਰ ਸਨੋ ਪਊਗੀ। ਟਰੈਵਲ ਐਡਵਾਈਜ਼ਰੀ ਉਹਨਾਂ ਨੇ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਆਲਰੇਡੀ ਐਲਾਨ ਦਿੱਤੀ ਆ। ਕਈ ਉੱਥੇ ਦੇ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹ ਸ਼ਾਇਦ ਅੱਜ ਬੰਦ ਵੀ ਜਿਹੜੇ ਉਹ ਰਹਿਣ। ਵੈਦਰ ਦੇ ਜਿਹੜੇ ਹਰਜੋਤ ਸਿੰਘ ਜੀ ਇੰਨੇ ਜ਼ਿਆਦਾ ਰੂਪ ਇੱਕੋ ਸਮੇਂ ਦੇ ਉੱਤੇ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਬੁਰੀ ਤਰ੍ਹਾਂ ਕਹਿ ਸਕਦੇ ਹਾਂ ਵੀ ਪ੍ਰਭਾਵਿਤ ਕੀਤਾ ਆ। ਆਮ ਲੋਕਾਂ ਦਾ ਜਿਹੜਾ ਆਉਣ ਜਾਣ ਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਅਸਰ ਪਿਆ ਹੈ। ਕੰਮਾਂ ਕਾਰਾਂ ਦੇ ਉੱਤੇ ਤੇ ਸਕੂਲਾਂ ਤੱਕ ਵੀ ਜਿਹੜੇ ਉਹ ਬੰਦ ਕਈ ਥਾਵਾਂ ਤੇ ਹੋ ਚੁੱਕੇ ਨੇ। ਜੀ, ਜਿਸ ਤਰ੍ਹਾਂ ਤੁਸੀਂ ਨਿਊਯਾਰਕ ਦੱਸਿਆ, ਨਿਊਯਾਰਕ ਦੇ ਵਿੱਚ 8 ਇੰਚ ਤੱਕ ਸਨੋ ਪਊਗੀ, ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ। ਤੇ ਇਸੇ ਤਰ੍ਹਾਂ 12 ਲੋਕ ਓਕਲਾਹੋਮਾ ਦੇ ਵਿੱਚ ਜਦੋਂ ਟੋਰਨੇਡੋਜ਼ ਆਏ ਆ ਉਹਨਾਂ ਦੇ ਨਾਲ ਫੱਟੜ ਹੋਏ ਹੈਗੇ ਆ। ਟਰੈਵਲ ਐਡਵਾਈਜ਼ਰੀ ਨਿਊਯਾਰਕ 'ਚ ਇਸ਼ੂ ਕੀਤੀ ਗਈ ਹੈਗੀ ਆ। ਤੇ ਪਿਛਲਾ ਜਿਹੜਾ ਫਰਵਰੀ ਦੇ ਵਿੱਚ ਵੀ ਸਟੋਰਮ ਆਇਆ ਸੀ ਨਿਊਯਾਰਕ 'ਚ, ਉਹ ਜਿਹੜਾ ਬਹੁਤ ਵੱਡਾ ਸੀਗਾ। ਬਹੁਤ ਸਾਰੇ ਸਕੂਲ ਸ਼ਟ ਡਾਊਨ ਕੀਤੇ ਗਏ ਹੈਗੇ ਆ ਅੱਜ ਇਸ ਸਟੋਰਮ ਨੂੰ ਲੈ ਕੇ। ਤੇ ਸਟੋਰਮ ਵਾਰਨਿੰਗ ਜੋ ਕਨੈਟੀਕਟ, ਰੋਡ ਆਈਲੈਂਡ ਦੇ ਵਿੱਚ ਵੀ ਇਸ਼ੂ ਕੀਤੀਆਂ ਗਈਆਂ ਹੈਗੀਆਂ ਆ। ਓਕਲਾਹੋਮਾ, ਮਿਜ਼ੋਰੀ ਤੇ ਟੈਕਸਸ, ਇੱਥੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਬਿਜਲੀ ਵੀ ਗਈ ਆ। ਸ਼ੈਲਟਰ ਇਨ ਪਲੇਸ ਵੀ ਹੈਗਾ ਆ। ਕਹਿੰਦੇ ਟੈਕਸਸ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ 114 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਦੀ ਸਪੀਡ ਜਿਹੜੀ ਆ ਰਿਕਾਰਡ ਕੀਤੀ ਗਈ ਆ। ਇਹ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਜੇ ਆਪਾਂ 114 ਮੀਲ ਪਰ ਆਵਰ ਦੇ ਹਿਸਾਬ ਨਾਲ ਜੇ ਕੋਈ ਤੇਜ਼ ਕਾਰ ਜਾਂ ਚਲਾਉਂਦਾ ਹੋਵੇ, ਪਹਿਲੀ ਗੱਲ ਤਾਂ ਇਲੀਗਲ ਆ। ਤੇ ਇਹ ਕੈਟਾਗਰੀ 3 ਦੇ ਹਰੀਕੇਨ ਦੇ ਬਰਾਬਰ ਆਉਂਦੀ ਹੈਗੀ ਆ। ਮਿਸ਼ੀਗਨ ਦੇ ਵਿੱਚ 1,58,000 ਲੋਕ ਬਿਨਾਂ ਬਿਜਲੀ ਤੋਂ ਆ। 1,20,000 ਲੋਕ ਕੈਲੀਫੋਰਨੀਆ 'ਚ, ਮੋਸਟਲੀ ਲਾਸ ਐਂਜਲਸ ਏਰੀਏ 'ਚ ਉਹਨਾਂ ਨੇ ਬਿਜਲੀ ਲੂਜ਼ ਕੀਤੀ ਸੀ। ਅੱਜ ਸਵੇਰ ਤੱਕ ਵੀ 49,000 ਲੋਕ ਕੈਲੀਫੋਰਨੀਆ 'ਚ ਬਿਨਾਂ ਬਿਜਲੀ ਤੋਂ ਹੈਗੇ ਆ। ਯੋਸੇਮਿਟੀ ਨੈਸ਼ਨਲ ਪਾਰਕ ਬੁੱਧਵਾਰ ਤੱਕ ਬੰਦ ਕਰ ਦਿੱਤਾ ਗਿਆ ਹੈਗਾ ਆ ਜੀ। ਸੈਕਰਾਮੈਂਟੋ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਟਰੈਵਲ ਐਡਵਾਈਜ਼ਰੀ ਉਧਰ ਇਸ਼ੂ ਕੀਤੀ ਗਈ ਆ, ਰੇਨ ਤੇ ਸਨੋ ਕਰਕੇ ਟਰੈਵਲ ਨਾ ਕੀਤਾ ਜਾਵੇ। ਜੀ, ਆਉਣ ਵਾਲੇ ਜਿਹੜੇ ਅੱਜ ਦੀ ਜਿਹੜੀ ਦੁਪਹਿਰ ਤੋਂ ਲੈ ਕੇ ਤੜਕੇ ਜਿਹੜੇ ਆ ਸਵੇਰ ਤੱਕ 12 ਘੰਟੇ ਲਗਾਤਾਰ ਮੀਂਹ ਪੈਣ ਦੀਆਂ ਸੰਭਾਵਨਾ ਸੈਂਟਰਲ ਵੈਲੀ ਦੇ ਵਿੱਚ ਜਿਹੜੀਆਂ ਉਹ ਇਸ ਟਾਈਮ ਆ ਰਹੀਆਂ ਨੇ। ਸੋ ਫਾਰਮਰਸ ਲਈ ਤਾਂ ਇਹ ਬਹੁਤਾ ਸ਼ਾਇਦ ਚੰਗਾ ਨਾ ਹੋਵੇ, ਕਿਉਂਕਿ ਬਲੂਮ ਦਾ ਵਕਤ ਹੈਗਾ ਜਿਹੜੇ ਪੌਦਿਆਂ ਦਾ, ਰੁੱਖਾਂ ਦਾ, ਤੇ ਉਹਦਾ ਅਸਰ ਜਿਹੜਾ ਭੈੜਾ ਪੈ ਸਕਦਾ। ਅੱਜ ਦੇ ਜਿਹੜੇ ਦੁਪਹਿਰ ਵਾਲੇ ਸਾਂਝੀ ਸੱਥ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਦੇ ਉੱਤੇ ਵੀ ਜਿਹੜੀ ਚਰਚਾ ਆ ਉਹ ਕਰਾਂਗੇ। ਤੇ ਪੂਰੇ ਸੈਂਟਰਲ ਵੈਲੀ ਕੈਲੀਫੋਰਨੀਆ ਦੇ ਜਿਹੜੇ ਇਲਾਕਿਆਂ ਦੇ ਵਿੱਚ LA ਤੱਕ ਅਗਲੇ ਜਿਹੜੇ ਕਹਿ ਸਕਦੇ ਹਾਂ ਵੀ 12 ਘੰਟੇ 14 ਘੰਟੇ ਜਿਹੜੇ ਆ ਉਹ ਕਾਫੀ ਜ਼ਿਆਦਾ ਮੀਂਹ ਪੈਣ ਵਾਲਾ ਹੈਗਾ ਆ। ਸੋ ਭਾਈ ਤਿਆਰ ਜਿਹੜਾ ਉਹ ਰੱਖੋ। ਕਈਆਂ ਦੀਆਂ ਛੱਤਾਂ ਵੀ ਜਿਹੜੀਆਂ ਉਹ ਚੋ ਪੈਂਦੀਆਂ ਨੇ। ਧਿਆਨ ਜਿਹੜਾ ਮੇਕ ਸ਼ੋਰ ਕਰਕੇ ਰੱਖੋ ਵੀ ਸਾਰਾ ਕੁਝ ਜਿਹੜਾ ਉਹ ਠੀਕ ਠਾਕ ਹੋਵੇ। ਜੀ ਬਿਲਕੁਲ, ਸਰੋਤਿਆਂ ਨੂੰ ਦੱਸਦੇ ਜੀ ਹਰ ਮੰਗਲਵਾਰ 3 ਤੋਂ ਲੈ ਕੇ 4 ਵਜੇ ਤੱਕ ਪੰਜਾਬੀ ਰੇਡੀਓ USA ਦੇ ਉੱਤੇ ਸਪੈਸ਼ਲ ਫਾਰਮਿੰਗ ਨੂੰ ਲੈ ਕੇ ਪ੍ਰੋਗਰਾਮ ਹੁੰਦਾ, ਜਿਹਦੇ ਵਿੱਚ ਆਪਾਂ ਯੂਨੀਵਰਸਿਟੀ ਤੋਂ ਪ੍ਰੋਫੈਸਰ ਜੋ ਫਾਰਮਰਸ ਹੈਗੇ ਆ ਜਾਂ ਫਾਰਮਸ ਨਾਲ ਰਿਲੇਟਡ ਕੋਈ ਸਮਾਨ ਜੋ ਇਕਵਿਪਮੈਂਟ ਜਾਂ ਖਾਦ ਕੁਛ ਵੀ ਵੇਚਦੇ ਹੈਗੇ, ਉਹ ਆਪਾਂ ਐਕਸਪਰਟਸ ਨੂੰ ਲੈ ਕੇ ਆਨੇ। ਸੋ ਕਿਤੇ ਵੀ ਤੁਸੀਂ ਅਮਰੀਕਾ, ਕੈਨੇਡਾ 'ਚ ਰਹਿੰਦੇ ਹੈਗੇ ਆ ਤੇ ਉਹ ਸ਼ੋਅ ਜ਼ਰੂਰ ਸੁਣਿਆ ਕਰੋ ਜੀ, ਖੇਤੀਬਾੜੀ ਦੇ ਸੰਬੰਧ ਦੇ ਵਿੱਚ। ਖੇਤੀਬਾੜੀ ਦੇ ਸੰਬੰਧ ਵਿੱਚ ਅਪਡੇਟ ਫਾਰਮਿੰਗ ਸ਼ੋਅ ਆ 3 ਤੋਂ 4 ਵਜੇ ਤੱਕ ਹਰ ਮੰਗਲਵਾਰ ਨੂੰ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਆਪਾਂ ਉੱਥੇ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਉਹ ਵੀ ਜਿਹੜੀ ਜਥੇਬੰਦੀ ਹੈ ਪੰਜਾਬੀ ਕਿਸਾਨਾਂ ਦੀ ਬਾਰੇ ਜਿਹੜੀ ਆ ਕਾਫੀ ਗੱਲਬਾਤ ਕਰਦੀ। ਉਵੇਂ ਜਿਹੜੀ ਕਿਸਾਨੀ ਦੇ ਨਾਲ ਜੋ ਇਸ ਟਾਈਮ ਚੱਲ ਰਿਹਾ ਉਸ ਬਾਰੇ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਆ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਸੁਪਰੀਮ ਕੋਰਟ ਕਹਿੰਦੇ ਵੀ ਆਰਗੂਮੈਂਟਸ ਲੈ ਰਿਹਾ ਆ। ਸੁਣਵਾਈ ਜਿਹੜੀ ਉਹ ਹੋ ਰਹੀ ਆ ਸੁਪਰੀਮ ਕੋਰਟ ਦੇ ਵਿੱਚ। ਜਿਹੜਾ $400 ਬਿਲੀਅਨ ਦਾ ਸਟੂਡੈਂਟ ਡੈਟ ਰਿਲੀਫ ਪ੍ਰੋਗਰਾਮ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਐਲਾਨਿਆ ਗਿਆ ਆ। ਪ੍ਰੈਜ਼ੀਡੈਂਟ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸੋਲਿਸਿਟਰ ਜਨਰਲ ਐਲਿਜ਼ਾਬੈਥ ਬੀ ਪਰਗਲਰ ਉਹ ਜਿਹੜੇ ਉਹ ਪਹਿਲੋਂ ਆਏ, ਉਹਨਾਂ ਨੇ ਜਿਹੜੇ ਇਸ਼ੂਜ਼ ਨੂੰ ਮੋਹਰੇ ਜਿਹੜਾ ਉਹ
ਜਿਹੜਾ ਉਹ ਰੱਖਿਆ ਹੈਗਾ ਹੈ। ਸੋ 2003 ਦੇ ਇੱਕ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਚਰਚਾ ਜਿਹੜੀ ਉੱਧਰ ਕੀਤੀ ਆ। ਉਧਰ ਨਬਰਾਸਕਾ ਦੇ ਸੋਲਿਸਿਟਰ ਜਨਰਲ ਜੇਮਸ ਏ ਕੈਂਪਬਲ, ਇਹ ਦੂਜੀ ਧਿਰ ਦੇ ਵੱਲੋਂ ਜਿਹੜੇ 6 ਸੂਬਿਆਂ ਦੇ ਦੁਆਰਾ ਇਸ ਲੋਨ ਰਿਲੀਫ ਪ੍ਰੋਗਰਾਮ ਦੇ ਉਲਟ ਜਿਹੜਾ ਇਸ ਨੂੰ ਲੈ ਕੇ ਗਏ ਅਦਾਲਤ ਵਿੱਚ, ਉਹ ਸੁਣਵਾਈ ਜਿਹੜੀ ਉਹ ਆਪਣੇ ਪੱਖ ਜਿਹੜੇ ਆ ਉਹ ਰੱਖ ਰਹੇ ਹੈਗੇ ਆ। ਸੋ ਉਸ ਦੇ ਵਿੱਚ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਦੀ ਐਗਜ਼ੀਕਿਊਟਿਵ ਅਥਾਰਟੀ ਦੇ ਅਧੀਨ ਇਹ ਜਿਹੜਾ ਪ੍ਰਪੋਜ਼ਲ ਆ ਉਹ ਨਹੀਂ ਆਉਂਦਾ, ਉਹ ਉਹਨਾਂ ਦੀ ਅਥਾਰਟੀ ਤੋਂ ਬਾਹਰ ਦੀ ਜਿਹੜੀ ਉਹ ਗੱਲ ਹੈਗੀ ਆ। ਸੋ ਗੱਲ ਵੀ ਆਪਾਂ ਜਿੱਦਾਂ ਦੱਸ ਰਹੇ ਸੀ ਕਿ ਵੀ ਮਿਲੀਅਨਸ ਆਫ ਲੋਕ, ਜਿਹੜੇ 26 ਮਿਲੀਅਨ ਤੋਂ ਵੱਧ ਲੋਕਾਂ ਨੇ ਐਪਲੀਕੇਸ਼ਨ ਵੀ ਜਿਹੜੀ ਉਹ ਦੇ ਦਿੱਤੀ ਸੀ, ਜਿਨ੍ਹਾਂ ਵਿੱਚੋਂ 16 ਮਿਲੀਅਨ ਦੀ ਇਹਨਾਂ ਨੇ ਅਪਰੂਵ ਕਰ ਦਿੱਤੀ ਆ, ਪਰ ਉਸ ਤੋਂ ਪਹਿਲਾਂ ਹੀ ਵੀ ਲੋਕਾਂ ਨੂੰ ਉਹਨਾਂ ਦਾ ਲੋਨ ਮਾਫ ਹੁੰਦਾ, ਉਸ ਤੋਂ ਪਹਿਲਾਂ ਉਸ ਦੇ ਉੱਤੇ ਸਟੇ ਜਿਹੜਾ ਉਹ ਲੱਗ ਗਿਆ ਸੀਗਾ। ਸੋ ਜਸਟਿਸ ਕੈਬਿਨਾ ਨੇ 2003 ਦੇ ਉਸ ਲਾ ਜਿਹੜਾ ਹੀਰੋਜ਼ ਐਕਟ ਆ, ਉਸ ਦੇ ਉੱਤੇ ਵੀ ਜਿਹੜੀ ਉਹ ਗੱਲ ਕਰ ਰਹੇ ਆ। ਸੋ ਇਵੈਂਚੁਅਲੀ ਇਹੀ ਜਿਹੜੀ ਚੀਜ਼ ਹਰਜੋਤ ਸਿੰਘ ਜੀ ਇਹ ਹੋਣੀ ਆ ਵੀ ਨੈਸ਼ਨਲ ਐਮਰਜੈਂਸੀ ਸੀਗੀ, ਲੋਨ ਪ੍ਰੋਗਰਾਮ ਜਦੋਂ ਇਹਨਾਂ ਨੇ ਐਲਾਨਿਆ ਨਹੀਂ ਸੀਗੀ, ਲਾਅ ਨੂੰ ਕਿੱਦਾਂ ਲਿਖਿਆ ਗਿਆ ਤੇ ਪੜ੍ਹਨਾ ਕਿੱਦਾਂ ਆ, ਇਸ ਦੇ ਉੱਤੇ ਬਹੁਤ ਟੈਕਨੀਕਲ ਜਿਹੜੀ ਇੱਕ ਕਹਿ ਸਕਦੇ ਆ ਵੀ ਉਸ ਦੇ ਉੱਤੇ ਜ਼ਰਾ ਜਿਹੜੀਆਂ ਉਹ ਹੋਣ ਵਾਲੀਆਂ ਆ। ਹਰ ਇੱਕ ਜਸਟਿਸ ਆਪੋ ਆਪਣੀ ਜਿਹੜੀ ਗੱਲ ਆ ਇਸ ਦੇ ਵਿੱਚ ਇਸ ਨੂੰ ਲੈ ਕੇ ਜਿਹੜੇ ਉਹ ਆਉਣਗੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ, ਪਰ ਮਿਲੀਅਨਸ ਆਫ ਲੋਕਾਂ ਦਾ ਜਿਹੜਾ ਭਵਿੱਖ ਆ, ਉਹਨਾਂ ਨੂੰ ਲੋਨ ਰਿਪਰੀਵਲ ਮਿਲਣਾ ਆ ਕਿ ਨਹੀਂ, ਮਾਫ ਹੋਊਗਾ ਜਾਂ ਨਹੀਂ ਹੋਊਗਾ, ਅੱਜ ਦੀ ਜ਼ੀਰਾ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ ਉਹ ਡਿਸਾਈਡ ਕਰਨਗੇ। ਹੁਣ ਤੱਕ ਜਿੰਨੇ ਵੀ ਓਪੀਨੀਅਨ ਆਰਟੀਕਲ ਜਾਂ ਜਿੰਨੇ ਕੁ ਵੀ ਆਪਾਂ ਚਰਚਾਵਾਂ ਸੁਣੀਆਂ ਆ, ਉਸ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਲੱਗਦਾ ਹੈ ਵੀ ਇਸ ਨੂੰ ਸਟ੍ਰਾਈਕ ਡਾਊਨ ਕੀਤਾ ਜਾ ਸਕਦਾ ਆ। ਜੀ, ਅੱਜ ਇਸ ਟਾਈਮ ਆਪਾਂ ਤੁਹਾਡੇ ਨਾਲ ਲਾਈਵ ਖਬਰਾਂ ਸਾਂਝੀਆਂ ਕਰ ਰਹੇ ਹਾਂ। ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟਰਸ ਜੋ ਹੈਗੇ ਆ ਉਹ ਸੁਪਰੀਮ ਕੋਰਟ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਹੈਗੇ ਆ ਵੀ ਲੋਨ ਮਾਫ ਕਰੋ ਜੀ, ਵੀ ਇਹ ਮਾਫ ਕੀਤਾ ਜਾਵੇ। ਬਾਈਡਨ ਐਡਮਿਨਿਸਟ੍ਰੇਸ਼ਨ ਨੇ $400 ਬਿਲੀਅਨ ਸਟੂਡੈਂਟ ਡੈਪਟ ਫॉर ਗਿਵਿੰਗ ਲਈ ਕਿਹਾ ਸੀ, ਜਿਹਦੇ ਵਿੱਚ $20,000 ਪਰ ਬੋਰੋਅਰ ਦੇ ਹਿਸਾਬ ਨਾਲ ਮਾਫ ਹੋਣੀ ਸੀ। 6 ਰਿਪਬਲਿਕਨ ਡੋਮੀਨੇਟਡ ਸਟੇਟਸ ਨੇਬਰਾਸਕਾ, ਮਿਜ਼ੂਰੀ, ਅਰਕਨਸਾ, ਆਇਓਵਾ, ਕੈਂਸਸ ਤੇ ਸਾਊਥ ਕੈਰੋਲੀਨਾ ਤੇ 2 ਇੰਡੀਵਿਜੂਅਲ ਨੇ ਸੂ ਕੀਤਾ ਆ ਇਸ ਨੂੰ ਸਟਾਪ ਕਰਨ ਦੇ ਲਈ। ਜੀ ਤੇ ਜੀ ਅਗਲੀ ਖਬਰ ਵੱਲ ਚਲੀਏ। ਸ਼ਿਕਾਗੋ ਤੋਂ ਆ ਰਹੀ ਹੈ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਸ਼ਿਕਾਗੋ ਦੇ ਮੇਅਰ ਦੀ ਇਲੈਕਸ਼ਨ ਅੱਜ ਹੋ ਰਹੀ ਹੈਗੀ ਆ। ਸੋ ਇਹ ਵੀ ਲੱਗ ਰਿਹਾ ਕਹਿੰਦੇ ਵੀ ਇਸ ਦੇ ਰਿਜ਼ਲਟ ਆਉਣ ਨੂੰ ਕਾਫੀ ਸਮਾਂ ਲੱਗ ਜਾਊਗਾ। 9 ਕੈਂਡੀਡੇਟਸ ਇਸ ਟਾਈਮ ਇਸ ਰੇਸ ਦੇ ਵਿੱਚ ਹੈਗੇ ਆ। ਜੇ ਕੋਈ ਵੀ ਕੈਂਡੀਡੇਟ 50% ਤੋਂ ਵੱਧ ਵੋਟਾਂ ਲੈ ਜਾਂਦਾ ਆ ਤੇ ਉਹ ਵਿਨਰ ਹੋਊਗਾ, ਪਰ ਜੇ 50% ਤੋਂ ਘੱਟ ਆ ਤੇ ਫੇਰ ਰਨ ਆਫ ਇਲੈਕਸ਼ਨ ਇੱਕ ਵਾਰੀ ਫੇਰ ਹੋਊਗੀ। ਤੇ ਲੱਗਦਾ ਨਹੀਂ ਜਿੱਦਾਂ ਦੀ ਸਿਚੁਏਸ਼ਨ ਆ ਜਿਹਦੇ ਵਿੱਚ ਕੋਈ 50% ਵੋਟਾਂ ਲੈ ਜਾ ਸਕਦਾ ਹੋਵੇ। ਜੋ ਲੋਰੀ ਲਾਈਟਫੁੱਟ ਆ ਉਹਦਾ ਕਾਫੀ ਜ਼ਿਆਦਾ ਵਿਰੋਧ ਪੁਲਿਸ ਵੱਲੋਂ, ਹੋਰ ਲੋਕਾਂ ਵੱਲੋਂ ਕੀਤਾ ਜਾ ਰਿਹਾ ਵੀ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਆ। ਇਸੇ ਤਰ੍ਹਾਂ ਪੌਲ ਵਾਲਸ ਇੱਕ ਹੈਗੇ ਆ, ਉਹ ਕਹਿੰਦੇ ਵੀ ਉਹਨਾਂ ਦੀ 27% ਦੇ ਕਰੀਬ ਸਪੋਰਟ ਆ। ਉਹ ਤੋਂ ਬਾਅਦ ਬ੍ਰੈਂਡਨ ਜੌਨਸਨ, ਫਿਰ ਲੋਰੀ ਲਾਈਟਫੋਰਡ, ਅਸੂਜ਼ ਗਾਰਸੀਆ, ਵਿਲੀ ਵਿਲਸਨ, ਟੋਟਲ 9 ਦੇ ਕਰੀਬ ਕੈਂਡੀਡੇਟਸ ਇਸ ਰੇਸ ਦੇ ਵਿੱਚ ਹੈਗੇ। ਜੀ ਬਿਲਕੁਲ। ਸੋ ਦੇਖੋ ਉਧਰ ਕੀ ਬਣਦਾ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ ਰੂਸ ਤੇ ਯੂਕਰੇਨ ਨੂੰ ਜਿਹੜਾ ਉਹ ਲੈ ਕੇ, ਪੁਤਿਨ ਨੇ ਯੂਕਰੇਨ ਦੇ ਬਾਰਡਰ ਦੇ ਉੱਤੇ ਇਹ ਆਦੇਸ਼ ਦਿੱਤੇ ਆ ਵੀ ਬਾਰਡਰ ਨੂੰ ਜਿਹੜਾ ਆ ਹੋਰ ਟਾਈਟ ਜਿਹੜਾ ਆ ਉਹ ਕਰ ਦਿੱਤਾ ਜਾਵੇ, ਜਿੱਦਾਂ ਕਿ ਕਿਉਂਕਿ ਡਰੋਨਸ ਜਿਹੜੇ ਯੂਕਰੇਨ ਦੇ ਦੁਆਰਾ ਉਹ ਵਰਤੇ ਜਾ ਰਹੇ ਆ ਰੂਸ ਦੇ ਵਿੱਚ ਹਮਲੇ ਕਰਨ ਦੇ ਲਈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਹ ਜਿਹੜੇ ਆਰਡਰ ਕੀਤੇ ਆ, ਕਹਿੰਦੇ ਵੀ ਇੱਕ ਕਈ ਜਿਹੜੇ ਡਰੋਨ ਆ ਉਹ ਰੂਸੀ ਜਿਹੜੇ ਆ ਅਧਿਕਾਰ ਖੇਤਰ ਦੇ ਵਿੱਚ ਆਏ, ਜਿਹੜੇ ਕਿ ਇੱਕ ਤਾਂ 100 ਕਿਲੋਮੀਟਰ ਅੰਦਰ ਤੱਕ ਆ ਕੇ ਵੀ ਉਸਨੇ ਜਿਹੜਾ ਹੈ ਹਮਲਾ ਕੀਤਾ। ਸੋ ਡਰੋਨ ਦੇ ਨਾਲ ਕਹਿੰਦੇ ਵੀ ਇਹ ਜਿਹੜੇ ਹਮਲੇ ਦੇ ਵਿੱਚ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ, ਪਰ ਕ੍ਰੈਮਲਿਨ ਆਪਣੀ ਜਿਹੜੀ ਸਿਕਿਉਰਿਟੀ ਨੂੰ ਮੁੜ ਜਿਹੜਾ ਉਹ ਦੇਖ ਰਿਹਾ ਹੈਗਾ ਆ। ਰੂਸ ਨੇ ਫੁੱਲ ਸਕੇਲ ਇਨਵੇਜਨ ਯੂਕਰੇਨ ਦੇ ਉੱਤੇ ਪਿਛਲੇ 1 ਸਾਲ ਪਹਿਲਾਂ ਦੀ ਸ਼ੁਰੂ ਕੀਤੀ ਹੈਗੀ ਆ, ਤੇ ਹੁਣ ਜਿਹੜੇ ਡਰੋਨ ਹਮਲਿਆਂ ਦੇ ਲਈ ਰੂਸ ਆ ਉਹ ਯੂਕਰੇਨ ਨੂੰ ਦੋਸ਼ੀ ਮੰਨ ਰਿਹਾ ਹੈਗਾ ਆ। ਯੂਕਰੇਨੀ ਅਧਿਕਾਰੀਆਂ ਦੇ ਦੁਆਰਾ ਇਸ ਹਮਲੇ ਦੇ ਲਈ ਜ਼ਿੰਮੇਵਾਰੀ ਅਜੇ ਤੱਕ ਨਹੀਂ ਲਈ ਗਈ ਹੈਗੀ, ਪਰ ਇਦਾਂ ਦੇ ਪਹਿਲਾਂ ਜਿਹੜੇ ਹਮਲੇ ਆ ਯੂਕਰੇਨ ਦੁਆਰਾ ਵੀ ਕੀਤੇ ਗਏ ਹੈਗੇ ਆ। ਸੋ ਹੁਣ ਦੇਖੋ
ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਰੂਸ ਨੇ ਜਿਹੜਾ ਨਾਲ ਦੇ ਨਾਲ ਹੀ ਜਿੱਦਾਂ ਹੀ ਇਹ ਡਰੋਨ ਦੇ ਹਮਲੇ ਹੋਏ, ਉੱਥੇ ਜਿਹੜਾ ਸੇਂਟ ਪੀਟਰਸਬਰਗ ਆ ਉਸ ਦਾ ਜਿਹੜਾ 에ਅਰ ਸਪੇਸ ਆ ਉਸ ਨੂੰ ਝੱਟ ਦੇਣੀ ਅਥਾਰਟੀਜ਼ ਦੇ ਦੁਆਰਾ ਉੱਥੇ ਬੰਦ ਕਰ ਦਿੱਤਾ ਗਿਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰੂਸੀ ਟੈਲੀਵਿਜ਼ਨ ਸਟੇਸ਼ਨਸ ਆ ਉਹਨਾਂ ਨੇ ਮਿਜ਼ਾਈਲ ਅਟੈਕ ਵਾਰਨਿੰਗ ਵੀ, ਇਹ ਜਿਹੜੇ ਡਰੋਨ ਜਦੋਂ ਉਹਨਾਂ ਦੇ ਹੱਦ ਦੇ ਵਿੱਚ ਦਾਖਲ ਹੋ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਉਹ ਕਰ ਦਿੱਤਾ, ਤੇ ਬਾਅਦ ਦੇ ਵਿੱਚ ਇਸ ਨੂੰ ਹੈਕਿੰਗ ਅਟੈਕ ਜਿਹੜਾ ਆ ਉਹ ਆਖ ਦਿੱਤਾ ਸੀਗਾ। ਸੋ ਦੇਖੋ ਕੀ ਬਣਦਾ ਆ। ਸਾਲ ਜਿਹੜਾ ਹਰਜੋਤ ਸਿੰਘ ਜੀ ਹੋ ਚੁੱਕਾ ਆ, ਮੇ ਵੀ ਲੋਕ ਸੋਚ ਰਹੇ ਸੀਗੇ ਵੀ ਸਾਲ ਬਾਅਦ ਹੀ ਮੇ ਵੀ ਇਹ ਇਕੱਠੇ ਹੋ ਕੇ ਕੋਈ ਸੁਲਹ ਸਫਾਈ ਜਿਹੜੀ ਉਹ ਕਰਨਗੇ, ਪਰ ਲੱਗਦਾ ਨਹੀਂ ਆ ਵੀ ਅਜੇ ਕੋਈ ਨੇੜਲੇ ਭਵਿੱਖ ਦੇ ਵਿੱਚ ਵੀ ਇਹ ਜਿਹੜੀ ਸੁਲਹ ਸਫਾਈ ਇਹਨਾਂ ਦੀ ਆਪਸ ਦੇ ਵਿੱਚ ਹੋਣ ਵਾਲੀ ਆ। ਦੋਨੋਂ ਹੀ ਇਸ ਟਾਈਮ ਬਾਜ਼ਿਦ ਜਿਹੜੇ ਉਹ ਨਜ਼ਰ ਆ ਰਹੇ ਆ। ਸਾਲ ਹਮਲਾ ਕਰਨ ਤੋਂ ਬਾਅਦ ਦੇ ਵਿੱਚ ਰੂਸ ਨੇ ਬਹੁਤ ਕੁਛ ਇਸ ਦੇ ਵਿੱਚ ਆਲਰੇਡੀ ਜਿਹੜਾ ਉਹ ਗਵਾ ਲਿਆ ਆ। ਯੂਕਰੇਨ ਨੂੰ ਸਪੋਰਟ ਜਿਹੜੀ ਆ ਵੈਸਟ ਦੇ ਵੱਲੋਂ ਬਹੁਤ ਜ਼ਿਆਦਾ ਮਿਲੀ ਆ, ਤੇ ਲਗਾਤਾਰ ਜਿਹੜੀ ਅਜੇ ਵੀ ਮਿਲਦੀ ਜਾ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਅਦਾਨੀ ਗਰੁੱਪ ਦੀ ਸਭ ਤੋਂ ਵੱਡਾ ਫਰਾਡ ਇੰਡੀਆ ਦੇ ਇਤਿਹਾਸ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਆ। ਇੰਡਨਬਰਗ ਰਿਸਰਚ ਦੀ ਜੋ ਰਿਪੋਰਟ ਆਈ ਸੀ ਉਹਦੇ ਮੁਤਾਬਕ ਤੇ ਇੱਕ ਪਾਸੇ ਜਿਹੜੇ ਆ ਤੁਸੀਂ ਦੇਖੋ ਵੀ ਉੱਥੇ ਦੇ ਜਿਹੜੇ ਪੋਲੀਟੀਕਲ ਲੀਡਰਸ ਆ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਆ ਵੀ ਦੇਖੋ ਜੀ ਚਾਈਨਾ ਸਾਡਾ ਦੁਸ਼ਮਣ ਆ, ਪਾਕਿਸਤਾਨ ਦੁਸ਼ਮਣ ਹੈਗਾ, ਤੇ ਬਿਆਨ ਇਦਾਂ ਦੇ ਦਿੰਦੇ ਰਹਿੰਦੇ ਆ। ਦੂਜੇ ਪਾਸੇ ਹੁਣ ਜਿਹੜੀ ਤੁਸੀਂ ਖਬਰ ਧਿਆਨ ਨਾਲ ਸੁਣਿਓ, ਕਿਸ ਤਰ੍ਹਾਂ ਅਡਾਨੀ ਗਰੁੱਪ ਨੇ ਇਹ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਸ਼ੀਲਡ ਵਜੋਂ ਵਰਤਿਆ ਹੈਗਾ ਆ। ਇੱਕ ਚੈਂਗ ਚੁੰਗ ਲਿੰਗ ਚਾਈਨੀਜ਼ ਐਗਜ਼ੀਕਿਊਟਿਵ ਹੈਗੇ ਆ, ਉਹ ਕਹਿੰਦੇ ਵੀ ਅਡਾਨੀ ਦੀਆਂ ਜੋ ਫਰਮਸ ਆ, ਕਈ ਸਾਰੀਆਂ ਫਰਮਸ ਆ, ਉਹਨਾਂ ਦੇ ਡਾਇਰੈਕਟਰ ਹੈਗੇ ਆ। ਇਹਨਾਂ ਦੇ ਵਿੱਚੋਂ ਇੱਕ ਸਿੰਗਾਪੁਰ ਦੇ ਵਿੱਚ ਕੰਪਨੀ ਆ, ਉਹ 2018 ਦੇ ਵਿੱਚ ਇੰਡੀਅਨ ਅਥਾਰਟੀਜ਼ ਨੇ ਇਹ ਕਿਹਾ ਸੀ ਵੀ ਕਰਪਸ਼ਨ ਸਕੈਂਡਲ ਦੇ ਵਿੱਚ ਇਨਵੋਲਵ ਸੀ, ਹੈਲੀਕਾਪਟਰ ਖਰੀਦਣ ਦੇ ਸੰਬੰਧ ਦੇ ਵਿੱਚ। ਕੁਆਰਟਜ਼ ਨੇ ਇਸ ਤਰ੍ਹਾਂ ਅੱਗੇ ਜਾ ਕੇ ਇਹ ਲਿਖਿਆ ਵੀ ਸੰਜੇ ਨਵਾਤੀਆ ਇੱਕ ਐਕਸ ਬੈਂਕਰ ਆ ਲੰਡਨ ਦੇ ਵਿੱਚ, ਜਿਹਦਾ ਨਾਂ ਪੰਡੋਰਾ ਪੇਪਰਸ ਦੇ ਵਿੱਚ ਆਇਆ ਸੀ, ਜੋ ਕਿ ਅਮੀਰ ਇੰਡੀਅਨ ਲੌਬੀਇਸਟ ਨੂੰ ਆਫਸ਼ੋਰ ਟ੍ਰਾਂਜੈਕਸ਼ਨ ਦੇ ਲਈ ਵਰਤਣ ਦੇ ਲਈ ਕੰਮ ਕਰਦਾ ਸੀ, ਤੇ ਉਹ 57 ਦੇ ਕਰੀਬ ਅਡਾਨੀ ਕੰਪਨੀਜ਼ ਆ, ਉਹਨਾਂ ਦਾ ਡਾਇਰੈਕਟਰ ਆ, ਜੋ ਕਿ ਯੂਕੇ ਦੇ ਵਿੱਚ ਰਜਿਸਟਰਡ ਹੈਗੀਆਂ ਆ। ਹੁਣ ਇੱਕ ਹੋਰ ਬਹੁਤ ਵੱਡੇ ਬਿਜ਼ਨਸਮੈਨ ਜੋ ਐਮਰੈਟੀ ਆ, ਉਹਦਾ ਨਾਮ ਆਇਆ ਹੈਗਾ ਇਹਦੇ ਸੰਬੰਧ ਦੇ ਵਿੱਚ, ਨਾਸਰ ਅਲੀ ਸ਼ਵਾਹ ਅਹਲੀ। ਇਹ ਬਿਜ਼ਨਸਮੈਨ ਆ, ਅਲ-ਜ਼ਵਾਦਾ ਟ੍ਰੇਡ ਤੇ ਸਰਵਿਸਿਜ਼ ਦੁਬਈ ਦੇ ਵਿੱਚ ਇਹਦੀ ਕੰਸਲਟੈਂਸੀ ਆ, ਤੇ ਇਹਦਾ ਵੀ ਨਾਂ ਜਿਹੜਾ ਆ ਹੁਣ ਅਡਾਨੀ ਗਰੁੱਪ ਦੇ ਨਾਲ ਜੁੜਿਆ ਹੈਗਾ ਆ। ਤੇ ਇਸ ਤੋਂ ਬਿਨਾਂ ਹੋਰ ਚਾਈਨੀਜ਼ ਰੈਕਰਡਸ ਕਹਿੰਦੇ ਚੈੱਕ ਕਰਦੇ ਜਾਈਏ। ਬੈਜਿੰਗ ਵਸੀਲ ਕਰਕੇ ਇੱਕ ਕੰਪਨੀ ਆ, ਉਹਦੇ ਵਿੱਚ ਵੀ ਜਿਹੜੇ ਆ ਚਾਈਨੀਜ਼ ਤੇ ਇਹ ਜੋ ਮਿਡਲ ਈਸਟ ਦੇ ਲੋਕ ਹੈਗੇ ਆ ਉਹਨਾਂ ਦੇ ਨਾਮ ਆਏ ਹੈਗੇ ਆ। ਸੋ ਆਮ ਜੋ ਲੋਕ ਆ ਉਹਨਾਂ ਦੇ ਜਿਹੜੇ ਪੋਲੀਟੀਸ਼ੀਅਨਾਂ ਦੇ ਬਿਆਨ ਕਿੱਦਾਂ ਹੁੰਦੇ ਆ, ਇਸ ਵੇਲੇ ਦਾ ਸਭ ਤੋਂ ਵੱਡਾ ਜੇ ਫਰਾਡ ਦੇਖਿਆ ਜਾਵੇ ਇੰਡੀਆ ਦੇ ਇਤਿਹਾਸ ਦੇ ਵਿੱਚ, ਉਹ ਅਡਾਨੀ ਐਂਟਰਪ੍ਰਾਈਜ਼ਸ ਦਾ ਆ। 2004 ਤੋਂ ਲੈ ਕੇ 2005 ਤੱਕ ਇੰਡੀਆ ਦੇ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ, ਉਹਨਾਂ ਨੇ ਅਡਾਨੀ ਗਰੁੱਪ ਦੀ ਇੱਕ ਫਲੈਗਸ਼ਿਪ ਕੰਪਨੀ ਨੂੰ ਇੱਕ ਤਰ੍ਹਾਂ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਕੀਤੀ ਸੀ, ਵੀ ਕਿਸ ਤਰ੍ਹਾਂ ਉਹ ਡਾਇਮੰਡਸ ਨੂੰ ਇੰਪੋਰਟ ਕਰਦੇ ਹੈਗੇ ਆ, ਤੇ ਇਨਕਮ ਨਹੀਂ ਉਹਦੀ ਜਿਹੜੀ ਰਿਪੋਰਟ ਹੁੰਦੀ। ਤੇ ਹੁਣ ਅੱਜ ਸਿਚੁਏਸ਼ਨ ਕਿੱਥੇ ਬਣੀ ਹੋਈ ਹੈਗੀ ਆ। ਸੋ ਅੱਜ ਇੱਕ ਯਾਹੂ ਨੇ ਬਹੁਤ ਵੱਡੀ ਰਿਪੋਰਟ ਅਡਾਨੀ ਗਰੁੱਪ ਦੇ ਕਿਸ ਤਰ੍ਹਾਂ ਦਾ ਜਿਹੜਾ ਇਹ ਸਕੈਂਡਲ ਆ ਅੱਗੇ ਤੋਂ ਅੱਗੇ ਹੋਰ ਨਿਕਲ ਰਿਹਾ, ਉਹਦੇ ਸੰਬੰਧ ਦੇ ਵਿੱਚ ਛਾਪੀ ਹੈਗੀ। ਜੀ, ਐਲਐਸਆਈ ਨੂੰ ਇੰਨਾ ਕੁ ਜਿਹੜਾ ਉਹ ਘਾਟਾ ਹੋ ਚੁੱਕਾ 50,000 ਕਰੋੜ ਦਾ, ਜਿਹੜਾ ਉਹ ਲੂਜ਼ ਕਰ ਚੁੱਕੇ ਆ। ਨੈਗੇਟਿਵ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ ਐਲਆਈਸੀ ਬੀਮੇ ਵਾਲਿਆਂ ਦੀ ਉਹ ਪਹੁੰਚ ਚੁੱਕੀ ਆ। ਹੁਣ ਤੱਕ ਪਤਾ ਨਹੀਂ ਕਿੰਨੇ ਲੱਖ ਕਰੋੜ ਅਡਾਨੀ ਦੀਆਂ ਕੰਪਨੀਆਂ ਉਹ ਨੁਕਸਾਨ ਜਿਹੜੀਆਂ ਉਹ ਝੱਲ ਚੁੱਕੀਆਂ ਨੇ। ਹਾਲਾਤ ਕੋਈ ਬਹੁਤੇ ਜਿਹੜੇ ਉਹ ਚੰਗੇ ਨਹੀਂ ਆ। ਸੁਪਰੀਮ ਕੋਰਟ ਦੇ ਵਿੱਚ ਕਈ ਜਣੇ ਗਏ ਸੀਗੇ ਵੀ ਇਸ ਦੀ ਕਵਰੇਜ ਦੇ ਉੱਤੇ ਮੀਡੀਆ ਦੇ ਵਿੱਚ ਰੋਕ ਜਿਹੜੀ ਉਹ ਲੱਗਣੀ ਚਾਹੀਦੀ ਆ, ਪਰ ਮੈਂ ਨਾ ਵੀ ਇਸ ਵਾਰ ਸੁਪਰੀਮ ਕੋਰਟ ਵਾਲੇ ਫੇਰ ਠੀਕ ਰਹਿ ਗਏ ਵੀ ਉਹਨਾਂ ਨੇ ਇਹ ਰੋਕ ਲਾਉਣ ਤੋਂ ਨਾ ਕਰ ਦਿੱਤਾ। ਉਹ ਜਿਹੜੀ ਦਿੱਤੀ ਸੀਗੀ ਯਾਚਿਕਾ ਜਿਹਨੂੰ ਕਹਿੰਦੇ ਆ, ਉਸ ਨੂੰ ਉਹਨਾਂ ਨੇ ਖਾਰਜ ਕਰ ਦਿੱਤਾ ਹੈ, ਉਸ ਤੇ ਸੁਣਵਾਈ ਉਹਨਾਂ ਨੇ ਨਹੀਂ ਲਈ ਹੈਗੀ। ਸੋ ਕਾਫੀ ਪਠਾਗਲ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਆ। ਇਹ ਹੋਰ ਕਿੰਨਿਆਂ ਕੁ ਨੂੰ ਲੈ ਕੇ ਡੁੱਬੂਗਾ
ਵੱਡੀ ਚਿੰਤਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਆ ਕਿਉਂਕਿ ਬੈਂਕਾਂ ਬਹੁਤ ਜ਼ਿਆਦਾ ਜੀ ਲੋਨ ਇਸ ਨੂੰ ਜਿਹੜੀਆਂ ਉਹ ਦਿੱਤੀਆਂ ਆ। ਆਪਣੇ ਵੀ ਬਹੁਤ ਸਾਰੇ ਲੋਕਾਂ ਦੇ ਇਹਨਾਂ ਬੈਂਕਾਂ ਦੇ ਵਿੱਚ ਪੈਸੇ ਪਏ ਹੋਣੇ ਆ, ਤੇ ਇਹ ਨਾ ਹੋਵੇ ਵੀ ਬੈਂਕਾਂ ਭਾਈ ਰਾਤੋਂ ਰਾਤ ਜੀ ਜਿਹੜੀਆਂ ਉੱਥੇ ਠੱਪ ਹੋ ਜਾਣ। ਇਹ ਪਹਿਲਾਂ ਵੀ ਹੋ ਚੁੱਕਾ ਆ। ਇਹ ਪਹਿਲਾ ਬੰਦਾ ਬਿਲਕੁਲ ਨਹੀਂ ਹੋਊਗਾ ਜਿਹੜਾ ਇੰਡੀਆ ਦੇ ਵਿੱਚੋਂ ਲੋਕਾਂ ਦੇ ਪੈਸੇ ਲੈ ਕੇ ਜਿਹੜਾ ਭੱਜੂਗਾ। ਜੇ ਭੱਜਦਾ ਆ ਤੇ ਮੈਂ ਨਹੀਂ ਕਹਿੰਦਾ ਵੀ ਇਹ ਭੱਜਣ ਜਾ ਰਿਹਾ ਆ, ਪਰ ਹਾਲਾਤ ਜਿਹੜੇ ਉਹ ਕੋਈ ਬਹੁਤੇ ਉਸ ਦੇ ਲਈ ਅਜੇ ਚੰਗੇ ਨਹੀਂ ਨਜ਼ਰ ਜਿਹੜੇ ਉਹ ਆ ਰਹੇ ਹੈਗੇ। ਸੋ ਦੇਖੋ ਕੀ ਬਣਦਾ ਆ, ਪਰ ਬੈਂਕਾਂ ਦੇ, LIC, ਬੀਮੇ ਵਾਲਿਆਂ ਦੇ ਕਈ ਚੀਜ਼ਾਂ ਜਿਹੜੀਆਂ ਉਹ ਡੁੱਬਣ ਦਾ ਖਤਰਾ ਇਸ ਟਾਈਮ ਬਣਿਆ ਪਿਆ ਹੈਗਾ ਆ। ਜੀ ਸੋ ਬਿਲਕੁਲ ਜਿਨ੍ਹਾਂ ਦੇ ਪੈਸੇ ਉੱਥੇ ਜਮ੍ਹਾਂ ਹੈਗੇ ਆ LIC ਵਗੈਰਾ 'ਚ ਡਬਲ ਟ੍ਰਿਪਲ ਜਾਂ ਹੋਰ ਕਰਦੇ ਆ ਤੇ ਸਾਰਿਆਂ ਨੂੰ ਚੈੱਕ ਜ਼ਰੂਰ ਕਰ ਲੈਣਾ ਚਾਹੀਦਾ। ਸਿਚੁਏਸ਼ਨ ਬੈਡ ਤੋਂ ਵਰਸ ਜਿਹੜੀ ਹੁੰਦੀ ਜਾ ਰਹੀ। ਤੁਸੀਂ ਦੇਖੋ ਵੀ ਇੱਕ ਪਾਸੇ ਜਿਹੜੀ ਇੰਡੀਆ ਦੀ ਸਰਕਾਰ ਜਿਨ੍ਹਾਂ ਨੂੰ ਇਨਵੈਸਟੀਗੇਟ ਕੀਤਾ ਆ ਵੀ ਇਹ ਬੰਦੇ ਫਰਾਡ ਕਰ ਰਹੇ ਆ, ਉਹੀ ਪਾਰਟਨਰ ਆ। ਮੈਂ ਇਹ ਤਾਂ ਕਹਿ ਸਕਦੇ ਆ ਵੀ ਚਲੋ ਜੇ ਬਾਹਰ ਦੀਆਂ ਸਰਕਾਰਾਂ ਨੇ ਕੀਤਾ ਹਨਾ, ਜਿਹੜੀ ਇੰਡੀਆ ਦੀ ਸਰਕਾਰ ਨੂੰ ਜਿਹਨੂੰ ਪਤਾ ਆ ਵੀ ਇਹ ਜਿਹੜਾ ਜਾਬਦਾ ਟ੍ਰੇਡ ਐਂਡ ਸਰਵਿਸਿਜ਼ ਦਾ ਮਾਲਕ ਹੈਗਾ ਨਾਸਰ ਅਲੀ ਸ਼ਵਾਨਾ ਅਹਿਲੀ, ਉਸ ਨੂੰ ਇੰਡੀਆ ਦੀ ਸਰਕਾਰ ਨੇ ਇਨਵੈਸਟੀਗੇਟ ਕੀਤਾ ਸੀ ਵੀ ਇਹ ਜਿਹੜਾ ਆ ਫਰਾਡ ਬੰਦਾ ਕਰ ਰਿਹਾ, ਤੇ ਉਹੀ ਪਾਰਟਨਰ ਹੈਗਾ ਅਡਾਨੀ ਦੀਆਂ ਕੰਪਨੀਆਂ ਦਾ। ਜੀ ਸੋ ਹਾਂ ਦੇਖੋ ਕੀ ਇਸ ਦੇ ਵਿੱਚ ਹੁਣ ਅੱਗੇ ਜਿਹੜਾ ਉਹ ਬਣਨ ਵਾਲਾ ਆ। ਪਰ ਦੇਖੋ ਉਹ ਤਾਂ ਇਹ ਕਹਿ ਰਹੇ ਸੀਗੇ ਜਿਹੜੇ ਇਸ ਟਾਈਮ ਸਰਕਾਰ ਵਾਲੇ ਤੇ ਉਹਨਾਂ ਦੇ ਜਿਹੜੇ ਇਸ ਟਾਈਮ ਪਿੱਠੂ ਆ ਵੀ ਅਦਾਨੀ ਤੇ ਨਹੀਂ ਇਹ ਹਮਲਾ, ਇਹ ਭਾਰਤ ਤੇ ਹਮਲਾ ਕਰ ਰਹੇ ਆ। ਇੱਕ ਤਾਂ ਤੁਹਾਨੂੰ ਦੱਸ ਰਹੇ ਵੀ ਉਹ ਸਕੈਮ ਫਰਾਡ ਕਰ ਰਿਹਾ ਆ, ਤੇ ਇਹ ਜਿਹੜਾ ਆ ਲੱਗ ਰਿਹਾ ਵੀ ਉਸ ਨੂੰ ਜਿਹੜਾ ਮੰਨਣ ਨੂੰ ਰਾਜੀ ਨਹੀਂ ਆ। ਮੈਨੂੰ ਲੱਗਦਾ ਹੁਣ ਤੱਕ ਦੇ ਸਾਰੇ ਫਰਾਡਾਂ ਦੇ ਵਿੱਚੋਂ ਇਹ ਟੌਪ ਦਾ ਜਿਹੜਾ ਸਕੈਮ ਆ, ਫਰਾਡ ਜਿਹੜਾ ਵਿੱਚ ਜਿਹੜਾ ਉਹ ਨਿਕਲੂਗਾ ਵੀ ਕਿਸ ਤਰੀਕੇ ਦੇ ਨਾਲ ਜਾਣ ਕੇ ਇਹਦੇ ਸ਼ੇਅਰਾਂ ਦੀ ਵੈਲਿਊ ਆ ਉਸਨੂੰ ਵਧਾ ਕੇ ਪੇਸ਼ ਜਿਹੜਾ ਆ ਉਹ ਕਰਦੇ ਰਹੇ ਹੈਗੇ ਆ। ਦੇਖੋ ਵੀ ਛੋਟੀਆਂ ਖਬਰਾਂ ਦੇ ਉੱਤੇ ਕਿੱਦਾਂ ਉੱਥੇ ਦਾ ਮੀਡੀਆ ਜਿਹੜਾ ਨੈਸ਼ਨਲ ਮੀਡੀਆ ਰੌਲਾ ਪਾਉਂਦਾ ਹੈਗਾ ਵੀ ਦੇਖੋ ਜੀ ਇੰਡੀਆ ਆਹ ਹੋ ਗਿਆ, ਸਿੱਖਾਂ ਨੇ ਆਹ ਕਰਤਾ, ਟੁੱਟ ਜਾਣਾ ਜੀ, ਖਾਲਿਸਤਾਨੀ ਆ ਗਿਆ। ਜਿੱਥੇ ਐਡਾ ਵੱਡਾ ਲੁੱਟਮਾਰ ਹੋਈ ਹੋਵੇ ਹਨਾ, ਤੇ $150 ਬਿਲੀਅਨ ਦਾ ਲਾਸ ਹੋਇਆ ਸਟਾਕਸ ਦਾ, ਅਡਾਨੀ ਦਾ। ਸੋ ਇਹਦਾ ਮਤਲਬ ਵੀ ਉਹ ਰਿਪੋਰਟ ਦੇ ਵਿੱਚ ਕੁਛ ਨਾ ਕੁਛ ਸੱਚੇ ਸੀ, ਤਦ ਹੀ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਵੀ ਕਿੱਦਾਂ ਇਹਨੇ ਝੂਠੇ ਸਾਰੇ ਪ੍ਰੋਜੈਕਸ਼ਨਸ ਕੀਤੀਆਂ ਸੀਗੀਆਂ, ਤੇ ਉਹਦੇ ਬਾਰੇ ਜੋ ਇੰਡੀਆ ਦਾ ਮੀਡੀਆ ਆ ਉਹ ਕੁਛ ਨਹੀਂ ਬੋਲ ਰਿਹਾ। ਐਗਜ਼ੈਕਟਲੀ ਜਿਸ ਟਾਈਮ ਤੇ ਆਪਾਂ ਤੁਹਾਡੇ ਨਾਲ ਕਵਰ ਕਰ ਰਹੇ ਹਾਂ, $154 ਬਿਲੀਅਨ ਅਡਾਨੀ ਗਰੁੱਪ ਇੱਕ ਮਹੀਨੇ 'ਚ ਲੂਜ਼ ਕਰ ਚੁੱਕਾ ਆ, ਤੇ ਉਹਦਾ ਜਿਹੜਾ ਗ੍ਰਾਫ ਆ ਥੱਲੇ ਤੋਂ ਥੱਲੇ ਨੂੰ ਜਾ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਆਪਾਂ ਕੱਲ ਦੱਸਿਆ ਸੀਗਾ ਵੀ UK ਦੇ ਇੰਗਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਰਿਸ਼ੀ ਸੁਨਾਕ, ਉਹ ਨਾਰਥ ਆਇਰਲੈਂਡ ਦੇ ਵਿੱਚ ਸੀਗਾ। ਉੱਥੇ ਉਹਨਾਂ ਨੇ ਯੂਰਪੀਅਨ ਸੰਘ ਦੇ ਨਾਲ ਨਵੀਂ ਜਿਹੜੀ ਡੀਲ ਆ ਉਹ ਬਣਾਉਣ ਦੀ ਗੱਲ ਜਿਹੜੀ ਉਹ ਕੀਤੀ ਆ, ਤੇ ਕਹਿੰਦੇ ਹੁਣ ਬੈਲਫਾਸਟ ਦੇ ਵਿੱਚ ਉਹ ਇੱਕ ਦੀ ਫੇਰ ਗਏ ਨੇ ਨਵੀਂ ਬ੍ਰੈਕਸਿਟ ਡੀਲ ਜਿਹੜੀ ਆ ਉਸ ਨੂੰ ਵੇਚਣ ਦੇ ਲਈ। UK ਦੀ ਸਰਕਾਰ ਕਹਿ ਰਹੀ ਆ ਵੀ ਅਸੀਂ ਨਦਰਨ ਆਇਰਲੈਂਡ ਦੀਆਂ ਜਿਹੜੀਆਂ ਸਵਾਲ ਨੇ, ਕੰਸਰਨ ਨੇ, ਉਹਨਾਂ ਨੂੰ ਸੁਣਿਆ ਹੈਗਾ ਆ। ਸੋ ਜਿਹੜੇ ਪ੍ਰੋ ਬ੍ਰੈਗਜ਼ਿਟ ਵਾਲੇ ਕੰਜ਼ਰਵੇਟਿਵ ਸੀਗੇ ਉਹਨਾਂ ਨੇ ਅਜੇ ਤੱਕ ਇਸ ਡੀਲ ਨੂੰ ਹਰੀ ਝੰਡੀ ਜਿਹੜੀ ਉਹਨਾਂ ਨੇ ਨਹੀਂ ਦਿੱਤੀ ਹੈਗੀ। ਸੋ ਇਹ ਡੀਲ ਯੂਰਪੀਅਨ ਸੰਘ ਦੇ ਨਾਲ ਜਿਹੜੀ ਉਹ ਬਣਾਈ ਜਾ ਰਹੀ ਆ ਵੀ ਜਿਹੜਾ ਬ੍ਰੈਗਜ਼ਿਟ ਤੋਂ ਬਾਅਦ ਦੇ ਵਿੱਚ ਜਿਹੜਾ ਟ੍ਰੇਡ ਆ ਇਹਨਾਂ ਦੋਨਾਂ ਜਿਹੜੀਆਂ ਐਂਟੀਟੀਜ਼ ਦੇ ਦਰਮਿਆਨ, ਯੂਰਪੀਅਨ ਸੰਘ ਤੇ ਬ੍ਰਿਟੇਨ ਆ, ਬ੍ਰਿਟਿਸ਼ ਜਿਹੜੀ ਕਿੰਗਡਮ ਆ ਉਸ ਦੇ ਦਰਮਿਆਨ ਕਿੱਦਾਂ ਦਾ ਜਿਹੜਾ ਉਹ ਹੋਵੇਗਾ। ਤੇ ਕਹਿੰਦੇ ਵੀ ਉੱਥੇ ਪੋਲੀਟੀਕਲ ਡੈਡਲੌਕ ਇਸ ਟਾਈਮ ਬਣਿਆ ਪਿਆ ਆ। ਸੋ ਹੋਪਫੁਲੀ ਕਹਿੰਦੇ ਵੀ ਰਿਸ਼ੀ ਸੁਨਾਕ ਉਸ ਨੂੰ ਉੱਥੇ ਤੋੜਨ ਵਿੱਚ ਕਾਮਯਾਬ ਜਿਹੜੇ ਉਹ ਹੋਣਗੇ, ਤੇ ਇਹ ਜਿਹੜੀ ਨਵੀਂ ਡੀਲ ਜਿਹੜੀ ਉਹ ਬਣੂਗੀ। ਸੋ 2-3 ਸਾਲ ਤੋਂ ਉੱਥੋਂ ਦੇ ਲੋਕ ਕਾਫੀ ਬੁਰੀ ਤਰ੍ਹਾਂ ਇਸ ਨਵੇਂ ਫਰੇਮਵਰਕ ਤੋਂ ਆਉਣ ਤੋਂ ਪਹਿਲਾਂ ਜਿਹੜੇ ਉਹ ਕੰਮ ਜਿਹੜਾ ਉਹਨਾਂ ਦਾ ਖਰਾਬ ਹੋਇਆ ਪਿਆ ਹੈਗਾ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਤੇ ਨਾਰਦਰਨ ਆਇਰਲੈਂਡ ਵਾਲੇ ਚਾਹੇ ਛੋਟਾ ਜਿਹਾ ਮੁਲਕ ਆ, ਥੋੜ੍ਹੀ ਜਿਹੀ ਜਿਹੜੀ ਉਹ ਕਮਿਊਨਿਟੀ, ਪਰ ਉਹ ਉਹਨਾਂ ਦੀ ਆਪਣੀ ਇੱਕ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਹੈਗੀ ਆ, ਖੜੇ ਆ, ਰੀੜ ਦੀ ਹੱਡੀ ਆ। ਉਹ ਆਪਣੀਆਂ ਗੱਲਾਂ ਜਿਹੜੀਆਂ ਉਹ ਮਨਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਲਗਾਤਾਰ ਹੋ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ। 5 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ ਕੋਕੇਨ ਟ੍ਰੈਫਿਕਿੰਗ ਦੇ ਸੰਬੰਧ ਦੇ ਵਿੱਚ, ਜੋ UPS ਦੇ ਪੈਕੇਜਸ ਰਾਹੀਂ ਲੋਕਾਂ ਨੂੰ ਡਿਲੀਵਰ ਕਰ ਰਹੇ ਸੀ। 2 ਡਿਫੈਂਡੈਂਟ ਤਾਂ ਕੰਪਨੀ ਦੇ ਨਾਲ ਹੀ ਜਿਹੜੇ ਆ ਕੰਮ ਕਰ ਰਹੇ ਸੀ। ਉਹਨਾਂ ਦੇ ਸੰਬੰਧ ਦੇ ਵਿੱਚ ਔਰਲਾਂਡੋ ਅਲਮਾਂਜ਼ਾ 49 ਸਾਲਾਂ ਦੇ, ਫਿਡੈਂਸ਼ੀਓ ਸਲੀਨਸ 51 ਸਾਲਾਂ ਦੇ, ਇਹ ਅਟਲਾਂਟਾ ਬੇਸਡ ਕੰਪਨੀ ਜੋ UPS ਆ ਉਹਦੇ ਲਈ ਕੰਮ ਕਰਦੇ ਸੀ।
ਤੇ ਇਹਨਾਂ ਦੀ ਜਿਹੜੀ ਮਲਟੀਪਲ ਓਕੇਜ਼ਨਸ ਦੇ ਉੱਤੇ ਕਹਿੰਦੇ ਭਈ ਇਹਨਾਂ ਨੇ ਮਾਰਚ 24 ਤੋਂ ਲੈ ਕੇ ਅਕਤੂਬਰ 3 2022 ਤੱਕ ਵੱਖ-ਵੱਖ ਜਗ੍ਹਾ ਦੇ ਉੱਤੇ ਕੋਕੇਨ ਦੇ ਪੈਕੇਜਸ UPS ਦੇ ਜੋ ਟਰੱਕ ਆ ਉਹਨਾਂ ਦੇ ਵਿੱਚ ਡਿਲੀਵਰ ਕੀਤੇ। ਇਹਨਾਂ ਤੋਂ ਬਿਨਾਂ 3 ਹੋਰ ਹਾਵੀਅਰ ਮੈਂਡੋਜ਼ਾ 48 ਸਾਲਾਂ ਦੇ, ਓਜ਼ੇ ਲੋਜ਼ਾਨੋ 58 ਸਾਲਾਂ ਦਾ ਤੇ ਇੱਕ ਹੋਰ ਉਸ ਨੂੰ ਵੀ ਜਿਹੜਾ ਆ ਪੰਜਵਾਂ ਇੰਡੀਵਿਜੂਅਲ ਐਨਰੀਕਿਊ ਗਾਮੇਜ਼ 45 ਸਾਲਾਂ ਦਾ ਉਹਨੂੰ ਚਾਰਜ ਕੀਤਾ ਗਿਆ ਹੈਗਾ। ਲਾ ਐਨਫੋਰਸਮੈਂਟ ਨੇ ਕਿਹਾ ਵੀ 60 ਕਿਲੋ ਦੇ ਕਰੀਬ 60 ਕਿਲੋਗ੍ਰਾਮ ਦੇ ਕਰੀਬ ਕੋਕੇਨ ਇਹਨਾਂ ਇੰਡੀਵਿਜੂਅਲਸ ਦੇ ਕੋਲ ਫੜੀ ਵੀ ਗਈ ਹੈਗੀ ਆ। ਜੇ ਇਹਨਾਂ ਨੂੰ ਕਨਵਿਕਟ ਕੀਤਾ ਜਾਂਦਾ ਆ ਤੇ ਲਾਈਫ ਇੰਪ੍ਰਿਜ਼ਨਮੈਂਟ ਤੇ $10 ਮਿਲੀਅਨ ਦਾ ਜਿਹੜਾ ਫਾਈਨ ਹੋ ਸਕਦਾ ਹੈਗਾ ਆ। UPS ਕੋਆਪਰੇਟ ਕਰ ਰਹੀ ਹੈਗੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ, ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਨਾਲ, ਹਿਦਾਲਗੋ ਕਾਉਂਟੀ ਹਾਈ ਇੰਟੈਂਸਿਟੀ ਡਰੱਗ ਟ੍ਰੈਫਿਕਿੰਗ, FBI, ਇਹ ਸਾਰੀਆਂ ਜੋ ਏਜੰਸੀਜ਼ ਆ ਉਹਨਾਂ ਦੇ ਨਾਲ। ਜੀ ਜੀ, ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਤੇ ਉਸ ਦੇ ਨਾਲ ਇੰਸ਼ੋਰੈਂਸ ਨੂੰ ਲੈ ਕੇ ਅਹਿਮ ਜਾਣਕਾਰੀਆਂ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਇੱਕ ਖਬਰ ਸ਼ੇਅਰ ਕਰਨ ਜਾ ਰਹੇ ਹਾਂ, ਬੜੀ ਮੰਦਭਾਗੀ ਜਿਹੜੀ ਇਹ ਖਬਰ ਆ ਰਹੀ ਆ। ਸਟਾਕਟਨ ਦੀ ਇੱਕ ਔਰਤ ਤੇ ਕੋਪਰਪੋਲਿਸ ਇਲਾਕੇ ਦਾ ਇੱਕ ਜਿਹੜਾ ਬੰਦਾ ਆ, ਉਹ ਹੈਡ ਔਨ ਕ੍ਰੈਸ਼ ਦੇ ਵਿੱਚ ਕੱਲ ਤੜਕੇ ਸਵੇਰੇ ਸਟੈਨਿਸਲਸ ਕਾਉਂਟੀ ਦੇ ਵਿੱਚ ਉੱਥੇ ਉਹਨਾਂ ਦਾ ਦੇਹਾਂਤ ਹੋ ਗਿਆ। ਇਹ ਕੋਲੀਜਨ ਹੈਡ ਔਨ ਕੋਲੀਜਨ ਹਾਈਵੇ 4 ਦੇ ਉੱਤੇ ਵਾਪਰੀ ਆ, ਡੰਟਨ ਰੋਡ ਤੋਂ ਜਿਹੜਾ ਵੈਸਟ ਵਾਲੇ ਪਾਸੇ ਤਕਰੀਬਨ 6:40 ਦੇ ਉੱਤੇ। CHP ਨੇ ਆਪਣੀ ਜਿਹੜੀ ਨਿਊਜ਼ ਰਿਲੀਜ਼ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ। ਸਭ ਤੋਂ ਮੰਦਭਾਗੀ ਗੱਲ ਇਸ ਦੇ ਵਿੱਚ ਇਹ ਆ ਵੀ ਜਿਹੜੀ ਮਰਨ ਵਾਲੀ ਔਰਤ ਜਿਹੜੀ ਸਟਾਕਟਨ ਦੀ ਰਹਿਣ ਵਾਲੀ ਆ, ਉਹ ਆਪਣੀ ਇੱਕ ਪੰਜਾਬੀ ਕੁੜੀ ਦੱਸੀ ਜਾਂਦੀ ਆ। 21 ਸਾਲ ਜਿਹੜੀ ਜਿਸ ਦੀ ਮਹਿਜ ਉਮਰ ਸੀਗੀ। ਉਹ ਆਪਣੀ ਗੱਡੀ ਜਿਹੜੀ ਉਹ ਚਲਾ ਰਹੀ ਸੀ। ਅੱਗੋਂ ਕੋਈ ਜਿਹੜੀ CHP ਨੇ ਜਿਹੜੀ ਆਪਣੀ ਦੱਸੀ ਹੈ ਪ੍ਰੈਸ ਰਿਲੀਜ਼ ਦੇ ਵਿੱਚ, ਕਹਿੰਦੇ ਵੀ ਇੱਕ ਸਲੋ ਮੂਵਿੰਗ ਵਹੀਕਲ ਨੂੰ ਉਹ ਓਵਰਟੇਕ ਕਰਨ ਲੱਗੀ ਸੀਗੀ। ਅੱਗੇ ਬੈਂਡ ਸੀਗਾ, ਉਸ ਨੂੰ ਦਿਖਿਆ ਨਹੀਂ। ਅੱਗੋਂ ਜਿਹੜਾ ਟਕੋਮਾ ਟਰੱਕ ਜਿਹੜਾ ਉਹ ਆ ਰਿਹਾ ਸੀਗਾ, ਆਪਸ ਵਿੱਚ ਦੋਨੋਂ ਜਿਹੜੇ ਉਹ ਟਕਰਾ ਗਏ। ਦੋਨਾਂ ਨੇ ਇੱਕ ਦੂਜੇ ਨੂੰ ਬਚਾਉਣ ਦੇ ਲਈ ਗੱਡੀ ਮੋੜੀ, ਪਰ ਜਦੋਂ ਘਟੀ ਹੋਵੇ ਤੇ ਫਿਰ ਬੰਦਾ ਇੱਦਾਂ ਹੀ ਹੁੰਦਾ। ਉਹ ਆਪਸ ਦੇ ਵਿੱਚ ਉਹਨਾਂ ਨੇ ਦੋਨਾਂ ਨੇ ਇੱਕੋ ਤਰਫ ਨੂੰ ਗੱਡੀ ਜਿਹੜੀ ਉਹ ਮੋੜ ਲਈ ਤੇ ਆਪਸ ਦੇ ਵਿੱਚ ਜਾ ਟਕਰਾਈ। 21 ਸਾਲਾਂ ਦੀ ਇੱਕ ਕੁੜੀ ਤੇ ਦੂਜੇ ਪਾਸੇ ਜਿਹੜਾ ਪਿਕਅਪ ਟਰੱਕ ਦਾ ਜਿਹੜਾ ਚਾਲਕ ਸੀਗਾ, ਉਹ 51 ਸਾਲਾਂ ਦਾ ਬੰਦਾ ਸੀਗਾ ਤੇ ਆਪਸ ਦੇ ਵਿੱਚ ਟਕਰਾ ਗਏ। ਤੇਜ਼ ਜਿਹੜਾ ਇਹ ਟਕਰਾ ਹੋਇਆ ਤੇ ਮੌਕੇ ਤੇ ਹੀ ਕਹਿੰਦੇ ਜੇ ਉਹਨਾਂ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ ਆ। ਉਹਦਾ ਨਾਮ ਤਾਂ ਜਿਹੜਾ ਉਹ ਨਹੀਂ ਦੱਸਿਆ ਗਿਆ, ਪਰ ਉੱਥੇ ਰਹਿੰਦੇ ਜਿਹੜੇ ਕੁਛ ਲੋਕ ਨੇ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਕੋਈ ਫੈਮਿਲੀ ਫਰੈਂਡਸ ਦੇ ਵਿੱਚੋਂ ਸੀਗੇ ਤੇ ਉਹਨਾਂ ਨੇ ਕਨਫਰਮ ਕੀਤਾ ਵੀ ਮਰਨ ਵਾਲੀ ਇਹ ਜਿਹੜੀ ਕੁੜੀ ਇਸ ਐਕਸੀਡੈਂਟ ਵਿੱਚ ਉਹ ਪੰਜਾਬੀ ਉਹ ਕੁੜੀ ਸੀ। ਮੋਡੈਸਟੋ ਜਿਹੜੀ CHP ਦੇ ਆਫਿਸ ਉਹਨਾਂ ਨੇ ਦੱਸਿਆ ਆ ਵੀ ਅਸੀਂ ਇਨਵੈਸਟੀਗੇਸ਼ਨ ਇਸ ਟਾਈਮ ਉਹ ਕਰ ਰਹੇ ਨੇ ਤੇ ਹੁਣ ਤੱਕ 8ਵਾਂ ਫੇਟਲ ਕ੍ਰੈਸ਼ 2023 ਦਾ ਉਸ ਇਲਾਕੇ ਦੇ ਵਿੱਚ ਜਿਹੜਾ ਉਹ ਹੋਇਆ ਆ। ਤੇ ਇਸ ਐਕਸੀਡੈਂਟ ਦੇ ਵਿੱਚ ਮੰਦਭਾਗੀ ਗੱਲ ਹੋਰ ਜਿਹੜੀ ਇਹ ਰਹੀ ਹਰਜੋਤ ਸਿੰਘ ਜੀ, ਵੀ ਕਹਿੰਦੇ ਵੀ ਕੁੜੀ ਨੇ ਉਸ ਟਾਈਮ ਦੇ ਉੱਤੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਹ CHP ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਆਖਿਆ ਆ ਤੇ ਉਹ ਇਹੀ ਕਹਿੰਦੇ ਆ ਵੀ ਹੋਇਆ ਤਾਂ ਹੁਣ ਇਹ ਮਾੜਾ ਆ, ਪਰ ਆਪਾਂ ਇਹਦੇ ਵਿੱਚੋਂ ਇਹ ਚੀਜ਼ ਜਿਹੜੀ ਜ਼ਰੂਰ ਸਿੱਖ ਸਕਦੇ ਆ ਵੀ ਜਿੰਨੇ ਵੀ ਮੋਟਰਿਸਟ ਆ, ਜਿੰਨੇ ਵੀ ਗੱਡੀ ਚਲਾ ਰਹੇ ਆ, ਵੀ ਪਲੀਜ਼ ਆਪਣੀ ਜਿਹੜੀ ਸੀਟ ਬੈਲਟ ਲਾ ਕੇ ਚਲਾਇਆ ਕਰੋ। ਜੇ ਚੱਜ ਦੇ ਨਾਲ ਲਾਈ ਹੋਵੇ ਤਾਂ ਤੁਹਾਡੀ ਜਾਨ ਜਿਹੜੀ ਉਹ ਬਚ ਸਕਦੀ ਆ। ਪਰ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। 21 ਸਾਲਾਂ ਦੀ ਪੰਜਾਬੀ ਮੂਲ ਦੀ ਕੁੜੀ ਤੇ 51 ਸਾਲਾਂ ਦਾ ਇੱਕ ਬੰਦਾ ਆਪਸ 'ਚ ਹੈਡ ਔਨ ਕੋਲੀਜਨ ਦੇ ਵਿੱਚ ਮੰਡੇ ਸਵੇਰੇ 6:40 ਦੇ ਉੱਤੇ ਹਾਈਵੇ 4 ਦੇ ਉੱਤੇ ਐਕਸੀਡੈਂਟ ਹੋਇਆ ਆ। ਦੋਨਾਂ ਦੀ ਉਸ ਦੇ ਵਿੱਚ ਮੌਤ ਹੋ ਚੁੱਕੀ ਆ ਜੀ। ਸੋ ਬਿਲਕੁਲ ਇਹ ਸਿੰਗਲ ਰੋਡ ਸੀ ਰਾਜਕਨਵੀਰ ਸਿੰਘ ਜੀ। ਸੋ ਸਿੰਗਲ ਰੋਡ ਦੇ ਵਿੱਚ ਕਹਿੰਦੇ ਵੀ ਜੇ ਜਿਹੜੀ ਇਹ BP ਸੀ 21 ਸਾਲਾਂ ਦੀ, ਇਹਦੇ ਮੂਹਰੇ ਸਲੋ ਟ੍ਰੈਫਿਕ ਜਾ ਰਿਹਾ ਸੀ, ਉਸ ਨੂੰ ਮਿਸ ਕਰਕੇ ਉਸ ਨੇ ਜਿਹੜਾ ਆ ਉਸ ਨੂੰ ਸਾਈਡ ਲੈ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤੇ ਹੈਡ ਔਨ ਕੋਲੀਜਨ ਜਿਹੜਾ ਆ ਉਹ ਹੋ ਗਿਆ। ਸੋ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਦੇਖੋ ਹੁਣ ਉਸ ਨੂੰ ਆਪਾਂ ਕੀ ਕਿਸੇ ਨੂੰ ਜਿਹੜਾ ਉਹ ਕਹਿਣਾ ਜਾਂ ਕਿਸੇ ਨੂੰ ਪੁੱਛਣਾ, ਪਰ ਧਿਆਨ ਰੱਖੋ ਕੋਈ ਓਵਰਟੇਕ ਕਰਨ ਲੱਗੇ ਆ ਜਾਂ ਕਿਤੇ ਵੀ ਆ, ਜੇ ਡਬਲ ਯੈਲੋ ਲਾਈਨ ਨਾ ਕ੍ਰਾਸ ਨਾ ਕਰੋ। ਉੱਥੇ ਉਹਨਾਂ ਨੇ ਜਾਣ ਕੇ ਇਸੇ ਲਈ ਬਣਾਈ ਆ
ਕਿਉਂਕਿ ਅੱਗੇ ਬੈਂਡ ਸੀਗਾ, ਉਹ ਪਤਾ ਨਹੀਂ ਲੱਗਾ ਵੀ ਅੱਗੋਂ ਕੌਣ ਆ ਰਿਹਾ ਸੀਗਾ। ਜੇ ਓਵਰਟੇਕ ਵੀ ਕਰਨਾ ਹੈ ਤਾਂ ਯੂ ਹੈਵ ਟੂ ਮੇਕ ਸ਼ੋਰ ਵੀ ਸਾਰਾ ਕੁਛ ਜਿਹੜਾ ਉਹ ਸੇਫ ਜਿਹੜਾ ਉਹ ਹੈਗਾ ਆ। ਅਤੇ ਸੀਟ ਬੈਲਟ ਜਿਹੜੀ ਉਹ ਪਲੀਜ਼ ਲਾ ਕੇ ਜਿਹੜਾ ਉਹ ਰੱਖਿਆ ਕਰੋ ਜਦੋਂ ਵੀ ਤੁਸੀਂ ਗੱਡੀ ਜਿਹੜੀ ਉਹ ਚਲਾਉਂਦੇ ਆ। ਪਰ ਨਾ ਪੂਰਾ ਹੋਣ ਵਾਲਾ ਘਾਟਾ 21 ਸਾਲ ਜਿਹੜੀ ਇਹ ਚੜ੍ਹਦੀ ਉਮਰ ਦੇ ਵਿੱਚ ਕੰਮ 'ਤੇ ਜਾ ਰਹੀ ਹੋਊਗੀ ਜਾਂ ਕੰਮ ਤੋਂ ਆ ਰਹੀ ਹੋਊਗੀ, ਇਹ ਜਿਹੜਾ ਹਾਦਸਾ ਜਿਹੜਾ ਉਹ ਵਾਪਰਨਾ, ਪੂਰੇ ਦਾ ਪੂਰਾ ਪਰਿਵਾਰ ਇਸ ਦੇ ਵਿੱਚ ਟੁੱਟ ਜਾਂਦਾ। ਨਾਲ ਦੇ ਨਾਲ ਜਿੰਨੇ ਵੀ ਉਹਨਾਂ ਦੇ ਨਾਲ ਜਿਹੜੇ ਉਹ ਜੁੜੇ ਹੁੰਦੇ ਆ, ਉਹ ਸਾਰੇ ਜਣੇ ਜਿਹੜੇ ਉਹ ਟੁੱਟ ਜਾਂਦੇ ਆ। ਸੋ ਪਲੀਜ਼ ਆਪਣੇ ਵੱਲੋਂ ਤੁਸੀਂ ਸੇਫਟੀ ਦੇ ਜਿਹੜੇ ਪੂਰੇ ਪ੍ਰੀਕਾਸ਼ਨ ਜਿਹੜੇ ਉਹ ਲੈ ਕੇ ਹੀ ਜਿਹੜਾ ਉਹ ਤੁਸੀਂ ਚੱਲੋ। ਬਹੁਤ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਹੈਗੀ ਆ ਜੀ। ਤੇ ਅਗਲੀ ਜਿਹੜੀਆਂ ਹੁਣ ਖਬਰਾਂ ਤਾਂ ਜਿਹੜੀਆਂ ਸਮਾਪਤੀ ਦੇ ਵੱਲ ਨੂੰ ਹੀ ਆ, ਪਰ ਆਪਾਂ ਜਿਹੜਾ ਇੰਸ਼ੋਰੈਂਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਾਂ ਕੁਛ ਚਿਰ ਗੱਲਾਂ ਜਿਹੜੀਆਂ ਉਹ ਕਰਦੇ ਆ। ਤੇ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਹਰ ਵਾਰੀ ਜੁੜਦੇ ਨੇ ਤੇ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਨੇ। ਤੇ ਹਰਜੋਤ ਸਿੰਘ ਖਾਲਸਾ ਜੀ, ਅੱਜ ਆਪਾਂ ਕਿਹੜੀ ਇੰਸ਼ੋਰੈਂਸ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਕਿਉਂਕਿ ਸਟੋਰਮ ਬਹੁਤ ਆ ਰਹੇ ਆ, ਸਾਰਾ ਕੁਝ ਆਪਾਂ ਹੋਮ ਇੰਸ਼ੋਰੈਂਸ ਦੇ ਉੱਤੇ ਗੱਲਬਾਤ ਕਰਾਂਗੇ। ਪਿਛਲੇ ਸਮਿਆਂ ਦੇ ਵਿੱਚ ਆਪਾਂ ਮੈਡੀਕੇਅਰ ਦੇ ਉੱਤੇ, ਹੈਲਥ ਇੰਸ਼ੋਰੈਂਸ ਦੇ ਉੱਤੇ ਤੇ ਇਸੇ ਤਰ੍ਹਾਂ ਆਟੋ ਇੰਸ਼ੋਰੈਂਸ ਤੇ ਆਪਾਂ ਅੰਬਰੇਲਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਇਹਨਾਂ ਸਾਰਿਆਂ ਦੇ ਉੱਤੇ ਗੱਲਬਾਤ ਕਰਦੇ ਰਹੇ ਆ। ਅੱਜ ਆਪਾਂ ਹੋਮ ਇੰਸ਼ੋਰੈਂਸ ਦੇ ਉੱਤੇ ਗੱਲਬਾਤ ਕਰਦੇ ਹਾਂ, ਕਿਉਂਕਿ ਸਟੋਰਮ ਬਹੁਤ ਆ ਰਹੇ ਆ, ਲੋਕਾਂ ਦੇ ਨੁਕਸਾਨ ਹੋ ਰਹੇ ਆ, ਕੀ ਕਵਰਡ ਹੁੰਦਾ ਕੀ ਨਹੀਂ। ਪਹਿਲੀ ਗੱਲ ਤਾਂ ਮੈਂ ਦੱਸਦਾ ਜਾਵਾਂ, ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805। ਆਪਾਂ ਅਮਰੀਕਾ ਦੀਆਂ ਮੈਜੋਰਟੀ ਸਟੇਟਸ ਜਿੱਥੇ ਆਪਣੇ ਪੰਜਾਬੀ ਰਹਿੰਦੇ ਆ ਉੱਥੇ ਇੰਸ਼ੋਰੈਂਸ ਕਰਦੇ ਹੈਗੇ ਆ। ਤੇ ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਆਹ ਸਾਲ ਤੇ ਪਿਛਲਾ ਸਾਲ ਜਿਹੜਾ ਹੈ ਇੰਸ਼ੋਰੈਂਸ ਕੰਪਨੀਆਂ ਲਈ ਬੜਾ ਗੁੱਡ ਨਹੀਂ ਰਿਹਾ। ਤੇ ਹੁਣ ਕੰਜ਼ਿਊਮਰਸ ਨੂੰ ਜਿਹੜਾ ਆ ਉਹਦੇ ਉੱਤੇ ਜਿਹੜਾ ਕਾਫੀ ਅਸਰ ਪੈਣ ਜਾ ਰਿਹਾ। ਬਹੁਤ ਸਾਰੀਆਂ ਕੰਪਨੀਆਂ 7% ਤੋਂ ਲੈ ਕੇ 17-18% ਤੱਕ ਇੰਸ਼ੋਰੈਂਸ ਦੇ ਰੇਟਸ ਵਧਾ ਰਹੀਆਂ ਹੈਗੀਆਂ, ਚਾਹੇ ਉਹ ਆਟੋ ਇੰਸ਼ੋਰੈਂਸ ਹੈ, ਚਾਹੇ ਹੋਮ ਇੰਸ਼ੋਰੈਂਸ ਆ। ਬਹੁਤ ਸਾਰੇ ਲੋਕਾਂ ਦੀ ਹੋਮ ਇੰਸ਼ੋਰੈਂਸ ਕੈਂਸਲ ਹੋ ਰਹੀ ਆ ਫਾਇਰ ਏਰੀਆ ਕਰਕੇ। ਤੇ ਨਵੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਉਹ ਪਾਲਿਸੀਆਂ ਨਵੀਆਂ ਉਹ ਨਹੀਂ ਲਿਖ ਰਹੀਆਂ ਹੈਗੀਆਂ, ਠੀਕ ਹੈ। ਨੌਨ ਰੀਨਿਊ ਹੋ ਰਹੀਆਂ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ। ਹਰ ਰੋਜ਼ ਬਹੁਤ ਜ਼ਿਆਦਾ ਕਾਲਸ ਆਉਂਦੀਆਂ ਵੀ ਸਾਡੀ ਇੰਸ਼ੋਰੈਂਸ ਕੈਂਸਲ ਹੋ ਗਈ, ਤੇ ਆਪਾਂ 8-10 ਕੰਪਨੀਆਂ 'ਚ ਟਰਾਈ ਕਰਦੇ ਹਾਂ, ਮੈਜੋਰਟੀ 'ਚ ਕਰਦੀਆਂ ਨਹੀਂ, ਜਿਹੜੀਆਂ ਕਰਦੀਆਂ ਵੀ ਆ ਉਹ ਬਹੁਤ ਹਾਈ ਰੇਟ ਹੁੰਦੇ ਆ। ਸੋ ਇਹਦੇ 'ਚ ਆਪਾਂ ਡਿਸਕਸ ਕਰਨਾ ਆ ਵੀ ਬਹੁਤ ਵਾਰ ਕੀ ਹੁੰਦਾ ਆ ਵੀ ਆਪਾਂ 800 ਨੰਬਰ ਤੋਂ ਜਾਂ ਆਨਲਾਈਨ ਸਰਚ ਕਰਕੇ ਇੰਸ਼ੋਰੈਂਸ ਲੈ ਲੈਂਦੇ ਆ, ਕਿਉਂਕਿ ਹਰ ਇੱਕ ਬੰਦਾ ਇੰਸ਼ੋਰੈਂਸ ਦਾ ਐਕਸਪਰਟ ਨਹੀਂ ਹੁੰਦਾ। ਕੋਈ ਵੀ ਫੀਲਡ ਹੋਵੇ, ਉਹਦੇ ਜਿਹੜੇ ਐਕਸਪਰਟ ਹੁੰਦੇ ਆ ਨਾ, ਉਹਨਾਂ ਨੂੰ ਜ਼ਿਆਦਾ ਨੌਲੇਜ ਹੁੰਦਾ ਵੀ ਕੀ ਕਰਨਾ ਚਾਹੀਦਾ, ਕਲੇਮ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਕਈ ਵਾਰੀ ਹੁਣ ਮੈਂ ਦੇਖਿਆ ਵੀ ਐਵੇਂ ਛੋਟੇ-ਛੋਟੇ ਕਲੇਮ ਕਰ ਲੈਂਦੇ ਆ। ਫੈਂਸ ਦਾ ਕਲੇਮ ਹੋਇਆ, ਉਹ ਕਿਸੇ ਦਾ ਡਿਡਕਟੀਬਲ 2500 ਹੁੰਦਾ, ਕਲੇਮ 3000 ਦਾ, ਤੇ ਉਹ ਮਿਲਦਾ ਬਾਅਦ ਚ $250 ਵੀ ਨਹੀਂ, ਤੇ ਪਰ ਉਹ ਕਲੇਮ ਰੈਕਡ ਚ ਆ ਜਾਂਦਾ। ਉਹਦੇ ਨਾਲ ਕੀ ਹੁੰਦਾ, ਫਿਰ ਮੁੜ ਕੇ ਇੰਸ਼ੋਰੈਂਸ ਤੁਹਾਡੀ ਬਚ ਜਾਂਦੀ ਆ ਤੇ ਦੂਸਰੇ ਪਾਸੇ ਇੰਸ਼ੋਰੈਂਸ ਮਿਲਦੀ ਨਹੀਂ ਹੈ। ਸੋ ਪਹਿਲੀ ਗੱਲ ਤਾਂ ਇਹ ਆ ਵੀ ਇੰਸ਼ੋਰੈਂਸ ਨੂੰ ਐਜ਼ ਏ ਬੈਨੀਫਿਟ ਨਾ ਸਮਝਿਆ ਕਰੀਏ। ਇੰਸ਼ੋਰੈਂਸ ਨੂੰ ਇਸ ਤਰ੍ਹਾਂ ਸਮਝਿਆ ਕਰੀਏ ਵੀ ਰੱਬ ਨਾ ਕਰੇ ਮੇਰਾ 1 ਮਿਲੀਅਨ ਦਾ ਘਰ ਆ, ਕੱਲ ਨੂੰ ਕਿਤੇ ਅੱਗ ਲੱਗ ਗਈ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਗਿਆ 2, 4, 5 ਲੱਖ ਦਾ, ਉਹ ਪੂਰੀ ਤਰ੍ਹਾਂ ਕਵਰਡ ਹੋ ਜਾਏ, ਨਾ ਕਿ ਐਵੇਂ 2, 4 ਹਜ਼ਾਰ 5 ਹਜ਼ਾਰ ਦਾ ਕਲੇਮ ਦੇ ਉੱਤੇ। ਹਾਲਾਂਕਿ ਲੀਗਲੀ ਤੁਸੀਂ ਲੈ ਸਕਦੇ ਆ, ਪਰ ਉਹਦੇ ਜਿਹੜੇ ਕੌਨਸੀਕੁਐਂਸਿਸ ਆ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਕੀ ਹੁੰਦੇ ਆ। ਕਿਉਂਕਿ ਇੰਸ਼ੋਰੈਂਸ ਕੰਪਨੀ ਚਾਹੇ ਤੁਹਾਡਾ 2000 ਦਾ ਕਲੇਮ ਹੈ, ਚਾਹੇ 100,000 ਦਾ, ਉਹਨੂੰ ਕੰਸੀਡਰ ਆਲਮੋਸਟ ਸੇਮ ਹੀ ਕਰਦੇ ਹੈਗੇ ਆ। ਸੋ ਘਰਾਂ ਦੇ ਵਿੱਚ ਹੁਣ ਸਟੋਰਮ ਬਹੁਤ ਆ ਰਿਹਾ, ਕਈਆਂ ਦੀਆਂ ਰੂਫ ਲੀਕਸ ਹੋ ਜਾਂਦੀਆਂ ਆ, ਉਹ ਫਿਰ ਦਵਾ-ਸੱਟ ਕਲੇਮ ਫਾਈਲ ਕਰ ਦਿੰਦੇ ਆ। ਹਾਲਾਂਕਿ ਜਦੋਂ ਉਹਦਾ ਜਿਹੜਾ ਫਿਰ ਇਨਵੈਸਟੀਗੇਟਰ ਚੈੱਕ ਕਰਨ ਆਉਂਦਾ ਆ, ਉਹਦਾ ਜਿਹੜਾ ਨੁਕਸਾਨ ਹੁੰਦਾ ਬਹੁਤ ਘੱਟ ਹੁੰਦਾ, ਜਾਂ ਡਿਡਕਟੀਬਲ ਦੇ ਲਾਗੇ-ਛਾਗੇ ਹੁੰਦਾ। ਸੋ ਪਹਿਲੀ ਗੱਲ ਤਾਂ ਇਹ ਆ ਵੀ ਹਮੇਸ਼ਾ ਹੀ ਸਾਨੂੰ ਜਦੋਂ ਵੀ ਵਿੰਟਰ ਸੀਜ਼ਨ ਆਉਂਦਾ, ਮੀਂਹ ਵਾਲਾ ਸੀਜ਼ਨ ਆਉਂਦਾ, ਰੂਫਸ ਵਗੈਰਾ ਸਾਰੀਆਂ ਚੈੱਕ ਕਰ ਲੈਣੀਆਂ ਚਾਹੀਦੀਆਂ। ਕਈ ਵਾਰੀ ਟਾਈਲ ਕੋਈ ਹਿੱਲੀ ਹੁੰਦੀ ਆ, ਕਈ ਵਾਰੀ ਪੰਛੀਆਂ ਦੀਆਂ ਜਿਹੜੀਆਂ ਬਿੱਠਾਂ ਵਗੈਰਾ ਹੁੰਦੀਆਂ, ਉਹ ਕਦੇ ਆਪਾਂ ਸਾਫ਼ ਹੀ ਨਹੀਂ ਕੀਤਾ, ਪ੍ਰੈਸ਼ਰ ਵਾਸ਼ ਨਹੀਂ ਕੀਤਾ ਹੁੰਦਾ, ਤੇ ਉਹ ਕਿਤੇ ਨਾ ਕਿਤੇ ਫਸ ਜਾਂਦਾ ਤਾਂ ਫਿਰ ਲੀਕ ਹੋ ਜਾਂਦਾ, ਤੁਹਾਡੀ ਸੀਲਿੰਗ ਵੀ ਡਿੱਗ ਪੈਂਦੀ ਹੈਗੀ ਆ। ਸੋ ਇੰਸ਼ੋਰੈਂਸ ਦੇ ਵਿੱਚ ਕੀ ਆ ਵੀ ਜਿਹੜਾ ਆਪਾਂ ਫੈਂਸਾਂ ਦੇ ਕਲੇਮ ਕਰ ਦਿੰਦੇ ਆ, ਜਿਹੜੀਆਂ ਫੈਂਸ ਹੁੰਦੀਆਂ ਉਹਦੇ ਵਿੱਚ ਵੀਅਰ ਟੀਅਰ ਨੂੰ ਵੀ ਕਾਊਂਟ ਕੀਤਾ ਜਾਂਦਾ ਹੈਗਾ, ਹਨਾ। ਠੀਕ ਹੈ। ਸੋ ਜੇ ਤਾਂ ਆਲ ਆਫ ਸਡਨ ਤੁਹਾਡੇ ਘਰ ਦੀ ਪਾਈਪ ਫਟ ਗਈ ਆ, ਰੂਫ ਉੱਡ ਗਈ ਆ, ਸੋ ਇਨ ਦੈਟ ਸਿਚੁਏਸ਼ਨ ਦੇ ਵਿੱਚ ਇੰਸ਼ੋਰੈਂਸ ਤੁਹਾਨੂੰ ਕਵਰ ਜਿਹੜੀ ਕਰਦੀ ਹੈਗੀ ਆ, ਤੇ ਇੰਸ਼ੋਰੈਂਸ ਤੋਂ ਤੁਸੀਂ ਕਲੇਮ ਕਰ ਸਕਦੇ ਹੈਗੇ ਆ। ਪਰ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ,
ਹੋਰ ਸਟੇਟਾਂ ਦੇ ਵਿੱਚ ਫਲੋਰੀਡਾ ਦਾ ਵੀ ਬਹੁਤ ਬੁਰਾ ਹਾਲ ਆ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ। ਜਿਹੜੇ ਟੈਕਸਸ ਵਾਲੇ ਰਹਿੰਦੇ ਉਹਨਾਂ ਨੂੰ ਪਤਾ ਵੀ ਇੰਸ਼ੋਰੈਂਸ ਦੇ ਰੇਟਸ ਕਿੰਨੇ ਹਾਈ ਆ। ਕੈਲੀਫੋਰਨੀਆ ਦੀ ਮੈਂ ਦੱਸਦਾ ਜਾਵਾਂ, ਜਿਸ ਟਾਈਮ ਤੇ ਮੈਂ ਕੰਮ ਸ਼ੁਰੂ ਕੀਤਾ ਸੀ 1992 ਚ, ਉਸ ਟਾਈਮ 'ਚ ਘਰਾਂ ਦੀ ਇੰਸ਼ੋਰੈਂਸ ਕਈ ਵਾਰੀ $280-290 ਹੁੰਦੀ ਸੀ। ਹੁਣ ਉਹੀ ਘਰਾਂ ਦੀ ਇੰਸ਼ੋਰੈਂਸ $2,000 ਤੱਕ ਆ। ਉਹ ਆਫ ਕੋਰਸ ਘਰਾਂ ਦੀ ਤੁਹਾਡੀ ਪ੍ਰਾਈਸ ਵੀ ਵਧੀ ਹੈਗੀ ਆ। ਪਰ ਇੱਕ ਹੋਰ ਜਿਹੜਾ ਮੈਂ ਬਹੁਤ ਵੱਡਾ ਜਿਹੜਾ ਮੁੱਦਾ ਦੇਖ ਰਿਹਾ ਆ, ਵੀ ਕਈਆਂ ਦੀ ਕਈ ਸਾਲਾਂ ਤੋਂ ਇੱਕ ਕੰਪਨੀ ਨਾਲ ਇੰਸ਼ੋਰੈਂਸ ਚੱਲ ਰਹੀ ਆ ਤੇ ਉਹਨਾਂ ਨੇ ਕਵਰੇਜ ਆਪਣੀ ਨਹੀਂ ਵਧਾਈ। ਹਰ ਸਾਲ ਇਨਫਲੇਸ਼ਨ ਕਰਕੇ ਥੋੜੀ ਬਹੁਤੀ ਤਾਂ ਵਧਾ ਰਹੇ ਆ ਉਹ 5-6%, ਪਰ ਜੇ ਤੁਸੀਂ ਅੱਜ ਦੀ ਰੇਟ 'ਚ ਦੇਖੋ, ਮੈਨੂੰ ਨਹੀਂ ਲੱਗਦਾ ਕੈਲੀਫੋਰਨੀਆ ਦੇ ਵਿੱਚ $400-500 ਪਰ ਸਕੁਅਰ ਫੁੱਟ ਤੋਂ ਥੱਲੇ ਕੋਈ ਜਿਹੜਾ ਤੁਹਾਡਾ ਘਰ ਆ ਉਹ ਬਣਾ ਸਕਦਾ ਹੈਗਾ। ਤੇ ਕਈਆਂ ਦੀ ਕਵਰੇਜ ਬੜੀ ਘੱਟ ਹੁੰਦੀ ਆ, ਘਰਾਂ ਦੀਆਂ ਪ੍ਰਾਈਸ ਬਹੁਤ ਜ਼ਿਆਦਾ ਆ, ਮਟੀਰੀਅਲ ਬਹੁਤ ਮਹਿੰਗਾ ਹੋਇਆ, ਲੇਬਰ ਕਾਸਟ ਬਹੁਤ ਮਹਿੰਗੀ ਹੈਗੀ ਆ, ਇਨਫਲੇਸ਼ਨ ਬਹੁਤ ਵਧੀ ਹੋ ਹੈਗੀ ਆ। ਸੋ ਤੁਹਾਡਾ ਘਰ ਚਾਹੇ 5 ਲੱਖ 7 ਲੱਖ ਮਿਲੀਅਨ ਦਾ ਵੀ ਆ, ਇਹ ਬੰਦੇ ਦੀ ਲਾਈਫ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਆ। ਸੋ ਪਲੀਜ਼ ਉਹਦੀ ਕਵਰੇਜ ਵਗੈਰਾ ਜਿਹੜੀ ਆ ਬਿਲਕੁਲ ਚੈੱਕ ਕਰ ਲਿਆ ਕਰੋ, ਵੀ ਕਵਰੇਜ ਬਿਲਕੁਲ ਸਹੀ ਹੈਗੀ ਆ। ਨਾ ਕਿ ਤੁਸੀਂ ਕਵਰੇਜ ਦਾ ਮਤਲਬ ਇਹ ਆ ਵੀ ਤੁਹਾਡੀ ਡਵੈਲਿੰਗ ਕਵਰੇਜ ਬਿਲਡਿੰਗ ਦੀ ਕਿੰਨੀ ਹੈਗੀ ਆ, ਉਹਦੇ ਵਿੱਚ ਲਾਇਬਿਲਿਟੀ ਕਿੰਨੀ ਆ, ਹਨਾ। ਨਾ ਕਿ ਡਿਡਕਟੀਬਲ 500 1000 2000 5000 ਉਹ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਕਿਉਂਕਿ ਛੋਟੇ ਕਲੇਮ ਕਦੇ ਵੀ ਨਹੀਂ ਕਰਨੇ ਚਾਹੀਦੇ ਹੈਗੇ। ਐਜ਼ ਏ ਪ੍ਰੋਫੈਸ਼ਨਲ ਮੈਂ ਤੁਹਾਨੂੰ ਦੱਸ ਰਿਹਾ ਹੈਗਾ, ਕਈ ਵਾਰੀ ਆਪਾਂ ਕਰ ਲੈਂਦੇ ਆ, ਪਰ ਉਹ ਫਿਰ ਹੁਣ ਮੈਨੂੰ ਲੱਗਦਾ ਵੀ ਸਾਡੇ ਆਫਿਸ 'ਚ 70% ਉਹੀ ਕਾਲਸ ਆਉਂਦੀਆਂ ਵੀ ਭਾਜੀ ਆ ਕਲੇਮ ਫਾਈਲ ਕੀਤਾ ਸੀ, ਪੈਸੇ ਵੀ ਸਾਨੂੰ $110 ਮਿਲੇ, ਤੇ ਹੁਣ ਜਿਹੜੀ ਇੰਸ਼ੋਰੈਂਸ ਆ ਉਹ ਬਹੁਤ ਚੱਕਦੀ ਤੇ ਬਾਹਰੋਂ ਮਿਲਦੀ ਨਹੀਂ ਹੈਗੀ, ਕਿਉਂਕਿ ਉਹਨਾਂ ਦੇ ਰੈਕਡ 'ਚ ਕਲੇਮ ਸ਼ੋ ਹੋ ਗਿਆ ਹੈਗਾ। ਹੁਣ ਅੱਜ ਦੀ ਡੇਟ 'ਚ ਇਹ ਆ ਵੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਆ ਉਹ ਟੈਕਸ ਹੈਵੀ ਬਹੁਤ ਆ। ਈਵਨ ਜਿਹੜਾ ਤੁਸੀਂ ਘਰ ਖਰੀਦ ਵੀ ਰਹੇ ਆ, ਜੇ ਪਹਿਲਾਂ ਵੀ ਕਿਸੇ ਦੇ ਜਿਹੜਾ ਓਨਰ ਆ, ਪ੍ਰਾਇਰ ਓਨਰ, ਉਹਦਾ ਵੀ ਕਲੇਮ ਹੋਇਆ, ਉਹ ਵੀ ਸ਼ੋ ਹੋ ਜਾਂਦਾ ਵੀ ਇੱਥੇ ਜੀ ਇਹ ਵਾਟਰ ਕਲੇਮ ਹੋਇਆ ਸੀ, ਆਹ ਕਲੇਮ ਹੋਇਆ ਸੀ। ਸੋ ਚੈੱਕ ਜ਼ਰੂਰ ਕਰ ਲਿਆ ਕਰੋ। ਤੇ ਜੇ ਕਿਸੇ ਦੀ ਇੰਸ਼ੋਰੈਂਸ ਨੌਨ ਰਿਨਿਊ ਹੋ ਰਹੀ ਆ, ਬਹੁਤ ਜ਼ਿਆਦਾ ਤੁਹਾਡੇ ਰੇਟ ਵੱਧ ਗਏ ਹੈਗੇ ਆ, ਤੇ ਜ਼ਰੂਰ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਰ ਲਿਓ। ਅਸੀਂ ਬ੍ਰੋਕਰ ਆ, ਬਹੁਤ ਸਾਰੀਆਂ ਕੰਪਨੀਆਂ ਨਾਲ ਕਰਦੇ ਆ, ਚੈੱਕ ਕਰ ਲਾਂਗੇ। ਇਹ ਗਰੰਟੀ ਵੀ ਨਹੀਂ ਵੀ ਹਰ ਇੱਕ ਦੀ ਹੋਊਗੀ, ਕੋਈ ਸਦਰਨ ਕੈਲੀਫੋਰਨੀਆ ਦੇ ਵਿੱਚ ਹੁਣ ਇਹ ਸਿਚੁਏਸ਼ਨ ਬਣੀ ਆ, ਮੈਜੋਰਟੀ ਆਫ ਜਿਹੜੇ ਘਰਾਂ ਦੀ ਸੇਲ ਆ ਉਹ ਇਸੇ ਕਰਕੇ ਨਹੀਂ ਹੋ ਰਹੀ ਕਿ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ, ਜਾਂ ਜੇ ਇੰਸ਼ੋਰੈਂਸ ਮਿਲ ਰਹੀ ਆ ਉਹ ਇੰਨੀ ਹਾਈ ਆ, 5-5 7-7 ਹਜ਼ਾਰ ਡਾਲਰ, ਉਹ ਅਫੋਰਡ ਕਰਨੀ ਬੜੀ ਔਖੀ ਹੋਈ ਪਈ ਹੈਗੀ ਆ। ਸੋ ਇਹ ਵੀ ਹੁਣ ਜਿਹੜੇ, ਪਹਿਲੀ ਗੱਲ ਤਾਂ ਰੀਅਲ ਸਟੇਟ ਬੜੀ ਸਲੋ ਚੱਲ ਰਹੀ ਆ, ਆਪਾਂ ਸਾਰਿਆਂ ਨੂੰ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਜੀ ਆ। ਜੀ। ਸੋ ਜਿਸ ਏਰੀਏ ਦੇ ਵਿੱਚ ਤੁਸੀਂ ਘਰ ਲੈ ਰਹੇ ਆ, ਇਹ ਵੀ ਸਭ ਤੋਂ ਪਹਿਲਾਂ ਚੈੱਕ ਕਰੋ ਕਿ ਉੱਥੇ ਤੁਹਾਨੂੰ ਹੋਮ ਇੰਸ਼ੋਰੈਂਸ ਮਿਲ ਜੂਗੀ ਕਿ ਨਹੀਂ, ਜੀ ਕਿਉਂਕਿ ਜਿੱਥੇ ਵੀ ਥੋੜੀ ਬਹੁਤੀ ਟਰੀਜ਼, ਵੈਜੀਟੇਸ਼ਨ, ਪਹਾੜੀਆਂ ਹੈਗੀਆਂ ਆ, ਉੱਥੇ ਅੱਜ ਦੀ ਡੇਟ ਦੇ ਵਿੱਚ ਇੰਸ਼ੋਰੈਂਸ ਗੁੱਡ ਰੇਟਸ ਵਾਲੀ ਲੱਭਣੀ ਬਹੁਤ ਹਾਰਡ ਹੈਗੀ। ਤੇ ਹਰਜੋਤ ਸਿੰਘ ਜੀ, ਹੁਣ ਜਿੱਦਾਂ ਤੁਸੀਂ ਸਟੋਰਮਸ ਦੀ ਗੱਲ ਕੀਤੀ, ਮੀਂਹ ਇੰਨੇ ਪੈ ਰਹੇ ਆ, ਰੁੱਖ ਡਿੱਗ ਰਹੇ ਆ, ਕਈ ਵਾਰੀ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਹੁੰਦਾ ਆ, ਕੀ ਉਹਦੇ ਨਾਲ ਹੋਇਆ ਨੁਕਸਾਨ ਇਹ ਜਿਹੜੀ ਇੰਸ਼ੋਰੈਂਸ ਆ ਉਹ ਕਵਰ ਕਰਦੀ ਆ, ਜਾਂ ਕੋਈ ਐਕਸਟੈਂਡਡ ਇੰਸ਼ੋਰੈਂਸ ਉਸ ਚੀਜ਼ਾਂ ਦੇ ਲਈ ਲੈਣੀ ਪੈਂਦੀ ਆ? ਜੇ ਨਹੀਂ, ਉਹ ਕਵਰ ਕਰਦੀ ਆ। ਜੇ ਤੁਹਾਡੇ ਟਰੀ ਤੁਹਾਡੀ ਰੂਫ ਤੇ ਡਿੱਗ ਪੈਂਦਾ, ਘਰ ਟੁੱਟ ਗਿਆ, ਤੇ ਉਹ ਕਵਰ ਕਰਦੀ ਹੈਗੀ ਆ। ਈਵਨ ਟਰੀਜ਼ ਨੂੰ ਵੀ ਕਵਰ ਕਰਦੀ ਆ, ਪਰ ਕਈ ਵਾਰੀ ਕੀ ਹੁੰਦਾ ਵੀ ਟਰੀ ਦੀ ਕੀਮਤ ਇੰਨੀ ਨਹੀਂ ਹੁੰਦੀ ਹੈਗੀ, ਅਨਲੈਸ ਕਿ ਤੁਹਾਡੇ ਜਿਹੜੇ ਟਰੀਜ਼ ਆ ਬਹੁਤ ਪੁਰਾਣੇ ਆ, 35-40 ਸਾਲ ਆ, 100 ਫੁੱਟ 80 ਫੁੱਟ ਉੱਚੇ ਹੈਗੇ ਆ, ਤੇ ਪਰ ਮੋਸਟਲੀ ਜੇ ਤੁਹਾਡਾ ਡੈਮੇਜ ਹੋ ਜਾਂਦਾ ਆ ਤੇ ਉਹ ਕਵਰਡ ਹੁੰਦਾ ਹੈਗਾ, ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦਾ। ਤੇ ਤੁਸੀਂ ਜਿਹੜਾ ਪਹਿਲੋਂ ਵੀ ਜਿੱਦਾਂ ਦੱਸਦੇ ਹੁੰਦੇ ਸੀਗੇ ਵੀ ਕਈ ਵਾਰੀ ਜਿਹੜੀਆਂ ਵਾਟਰ ਲਾਈਨਸ ਆਉਂਦੀਆਂ ਆ, ਜਾਂ ਹੋਰ ਚੀਜ਼ਾਂ ਜਿਹੜੀਆਂ ਜਾਂਦੀਆਂ ਨੇ, ਸੀਵੇਜ ਦੀਆਂ ਲਾਈਨਾਂ ਜੇ ਜਾ ਰਹੀਆਂ ਆ, ਉਹਦੇ ਲਈ ਐਕਸਟੈਂਡਡ ਜਿਹੜੀ ਇੰਸ਼ੋਰੈਂਸ ਆ ਉਹ ਚਾਹੀਦੀ ਜੀ, ਹੁੰਦੀ ਆ, ਜਾਂ ਇੱਕ ਕਿੱਦਾਂ ਹੁੰਦਾ? ਐਂਡੋਰਸਮੈਂਟ ਹੁੰਦੀ ਆ ਸੀਵਰ ਤੇ ਵਾਟਰ ਕਵਰੇਜ ਦੀ, ਇੱਦਾਂ ਹੀ ਜੀ। ਸਰਵਿਸ ਲਾਈਨ ਦੀ ਆ। ਸੋ ਸੀਵਰ ਤੇ ਵਾਟਰ ਕਵਰੇਜ ਕੀ ਹੁੰਦਾ ਵੀ ਜਦੋਂ ਤੁਸੀਂ ਘਰ ਖਰੀਦਿਆ ਨਵਾਂ ਆ, ਉਹਦੇ ਆਲੇ ਦੁਆਲੇ ਟਰੀ ਵੱਧਦੇ ਗਏ, ਤੇ ਉਹ ਕੀ ਹੁੰਦਾ, ਜਿਹੜੀਆਂ ਪਾਣੀ ਦੀਆਂ ਪਾਈਪਸ ਤੁਹਾਡੇ ਘਰ ਦੀ ਬਿਲਡਿੰਗ ਤੋਂ ਬਾਹਰ ਸੜਕ ਤੱਕ ਜਾਂਦੀਆਂ, ਰੋਡ ਤੱਕ ਜਿਹੜੀ ਸਿਟੀ ਦੀ ਆ, ਉਹ ਪੁਸ਼ ਹੋ ਜਾਂਦੀਆਂ, ਕਈ ਵਾਰੀ ਉਹ ਬੰਦ ਹੋ ਜਾਂਦੀਆਂ, ਪਾਟ ਜਾਂਦੀਆਂ, ਜਾਂ ਉਹਨਾਂ ਦੀਆਂ ਜੜ੍ਹਾਂ ਆ ਉਹ ਪਾਈਪਸ ਦੇ ਵਿੱਚ ਚਲ ਜਾਂਦੀਆਂ। ਸੋ ਪਹਿਲਾਂ ਇਹ ਕਵਰੇਜ ਇੰਸ਼ੋਰੈਂਸ ਕੰਪਨੀਆਂ ਨਹੀਂ ਪ੍ਰੋਵਾਈਡ ਕਰਦੀਆਂ ਸੀ, ਹੁਣ 2-3 ਸਾਲ ਤੋਂ ਉਹਨਾਂ ਨੇ ਇਹ ਕਵਰੇਜ ਵੀ ਪ੍ਰੋਵਾਈਡ ਕਰਨੀ ਸ਼ੁਰੂ ਕੀਤੀ ਹੈ। ਥੋੜੇ ਜਿਹੇ ਪੈਸੇ ਐਕਸਟਰਾ ਲੱਗਦੇ ਹੁੰਦੇ ਆ, $40-50। ਇਹ ਐਂਡੋਰਸਮੈਂਟ ਹਰ ਇੱਕ ਨੂੰ ਲੈ ਲੈਣੀ ਚਾਹੀਦੀ ਆ, ਕਿਉਂਕਿ ਜਿਹੜੇ ਟਰੀਜ਼ ਆ ਘਰਾਂ ਦੇ ਬਾਹਰ ਲੱਗੇ ਹੁੰਦੇ ਆ, ਉਹ ਬਹੁਤ ਛੇਤੀ ਫੈਲਦੇ ਆ, ਤੇ ਉਹ ਬਹੁਤ ਇੰਸੀਡੈਂਟਸ ਮੈਂ ਦੇਖੇ ਨੁਕਸਾਨ ਜਿੱਥੇ ਬਹੁਤ ਉਹਨਾਂ ਦੇ ਹੁੰਦਾ ਪਾਈਪ ਕਈਆਂ ਜਿਹੜੇ ਆ ਉਹ ਫਟ ਜਾਂਦੇ, ਜਾਂ ਪਾਈਪ ਟਰੀ ਚੱਲ ਜਾਂਦੇ, ਜਾਂ ਬਲੌਕ ਹੋ ਜਾਂਦਾ ਪਾਣੀ। ਸੋ ਇਸੇ ਤਰ੍ਹਾਂ ਸਰਵਿਸ ਲਾਈਨ ਦੀ ਵੀ ਜਿਹੜੀ ਕਵਰੇਜ ਹੈਗੀ ਆ, ਤੁਹਾਡੇ ਉੱਥੋਂ ਟੈਲੀਫੋਨ ਦੀਆਂ ਤਾਰਾਂ ਜਾਂ ਹੋਰ, ਉਹ ਵੀ ਐਵੇਂ $5-7 ਐਕਸਟਰਾ ਹੁੰਦੇ ਆ। ਸੋ ਇਦਾਂ ਦੀ ਜਿਹੜੀ ਕਵਰੇਜ ਆ ਉਹ ਜ਼ਰੂਰ ਲੈ ਲੈਣੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਤਾਂ $15-20 ਹਜ਼ਾਰ ਤੱਕ ਵੀ ਬੰਦੇ ਦਾ ਖਰਚ ਆ ਜਾਂਦਾ ਆ।
ਤੁਹਾਡੀ ਘਰ ਦੀ ਜਿਹੜੀ ਬਿਲਡਿੰਗ ਆ ਉਹ ਤੋਂ ਲੈ ਕੇ ਸੜਕ ਤੱਕ ਜੇ ਤੁਹਾਨੂੰ ਪੱਟਣਾ ਪੈ ਗਿਆ ਉਹ ਠੀਕ ਹੈ, ਤੁਹਾਡੀਆਂ ਪਾਈਪਸ ਤੇ ਦੁਬਾਰਾ ਕੀ ਲਾਣੀਆਂ ਪਈਆਂ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਲੇਬਰ ਕਾਸਟ ਅੱਜ ਕੱਲ੍ਹ ਬਹੁਤ ਬਹੁਤ ਜ਼ਿਆਦਾ ਆ। ਐਕਸਪੈਂਸਿਵ ਹੈ। ਸੋ ਬੈਟਰ ਆ ਉਦਾਂ ਦੀ ਕਵਰੇਜ ਜਿਹੜੀ ਆ ਉਹ ਲੈ ਲੈਣੀ ਚਾਹੀਦੀ ਹੈਗੀ। ਜੀ ਬਿਲਕੁਲ। ਸੋ ਤੇ ਉੱਤੇ ਜੇ ਤੁਸੀਂ ਵੀ ਹੋਮ ਇੰਸ਼ੋਰੈਂਸ ਬਾਰੇ ਹੋਰ ਜਾਣਕਾਰੀ ਹਾਸਲ ਕਰਨੀ ਆ ਤਾਂ ਕਾਲ ਕਰ ਲਓ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਇਹ ਚੀਜ਼ ਜਿਹੜੀ ਇਹਨਾਂ ਨੇ ਜ਼ਰੂਰ ਦੱਸੀ ਆ, ਜਿਹੜੀ ਕਹੀ ਆ ਨਾ, ਉਹ ਸਾਰਿਆਂ ਦੇ ਦੇਖਣ ਵਾਲੀ ਆ। ਹੁਣ ਤੁਹਾਡੀ ਜਿਹੜੀ ਕਵਰੇਜ ਕਿੰਨੀ ਆ, ਰੱਬ ਨਾ ਕਰੇ ਨੁਕਸਾਨ ਹੋ ਜਾਂਦਾ, ਘਰ ਤੁਹਾਡਾ ਜਿਹੜਾ ਇੰਸ਼ੋਰੈਂਸ ਦੀ ਕਵਰੇਜ ਨਾਲ ਮੁੜ ਕੇ ਤੁਸੀਂ ਖੜੇ ਕਰਨ ਜੋਗਾ ਵੀ ਹੋ ਸਕੋਗੇ ਕਿ ਨਹੀਂ, ਕਿ ਪੁਰਾਣੀ ਕਵਰੇਜ ਜਿਹੜੀ ਜਿੰਨੀਆਂ ਤੁਸੀਂ ਲਾਇਬਿਲਟੀਆਂ ਜਾਂ ਉਹ ਚੀਜ਼ਾਂ ਰੱਖੀਆਂ ਆ, ਉਹ ਨਾ ਜਿਹੜਾ ਹੋਵੇ। ਉਹ ਇੱਕ ਦੀ ਕਵਰੇਜ ਆਪਣੀ ਚੈੱਕ ਕਰਾ ਲਓ ਤੇ ਤੁਹਾਨੂੰ ਜਿਹੜੀ ਉਹ ਬਹੁਤ ਵਧੀਆ ਜਿਹੜੀ ਉਹ ਸਲਾਹ ਦੇਣਗੇ। ਸੋ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰ ਲਿਓ 408-272-2500, ਕਿਉਂਕਿ ਜਿੱਦਾਂ ਤੁਸੀਂ ਕਿਹਾ ਹਰਜੋਤ ਸਿੰਘ ਜੀ, ਇਹ ਬਹੁਤ ਸਾਰੇ ਲੋਕਾਂ ਦੇ ਨਾਲ ਹੋ ਜਾਂਦਾ ਆ ਵੀ ਉਹ ਚੱਲੀ ਜਾਂਦੀ ਪਰ ਕਵਰੇਜ ਕਦੀ ਉਹ ਵਧਾਈ ਨਹੀਂ ਹੁੰਦੀ, ਤੇ ਰੱਬ ਨਾ ਕਰੇ ਨੁਕਸਾਨ ਹੋ ਜਾਵੇ ਤਾਂ ਫਿਰ ਉਹਦਾ ਮਿਲਣਾ ਮੁਲਣਾ ਜਿਹੜਾ ਉਹ ਫਿਰ ਇੱਕ ਹਿਸਾਬ ਦੇ ਨਾਲ ਨਾ ਮਾਤਰ ਵਰਗੀ ਗੱਲ ਹੋ ਜਾਂਦੀ ਆ। ਘਰ ਵੀ ਜਾਂਦਾ ਰਹਿੰਦਾ ਆ ਤੇ ਕਵਰ ਵੀ ਜਿਹੜਾ ਕੁਛ ਨਹੀਂ ਹੁੰਦਾ। ਜੇ ਤੁਸੀਂ ਥੋੜਾ ਜ਼ਰੂਰ ਇਸ ਦੇ ਉੱਤੇ ਵੀ ਗੱਲ ਕਰਿਓ ਤਾਂ। ਜੀ ਬਿਲਕੁਲ। ਮੈਜੋਰਟੀ 'ਚ ਮੈਂ ਦੇਖਿਆ ਵੀ ਡਿਡਕਟੀਬਲ ਤੇ ਜ਼ੋਰ ਲਾਉਂਦੇ ਰਹਿੰਦੇ ਜੀ, ਸਾਡਾ ਘੱਟ ਚਾਹੀਦਾ ਹੈ। ਸੋ ਹਮੇਸ਼ਾ ਹੀ ਮੈਂ ਤਾਂ ਆਪਣੇ ਜਿੰਨੇ ਕਸਟਮਰ ਆ ਉਹਨਾਂ ਨੂੰ ਸਮਝਾਉਣਾ ਹੁੰਦਾ ਵੀ ਇਹ ਜਿਹੜੀ ਕਵਰੇਜ ਆ ਤੁਸੀਂ ਉਹ ਦੇਖੋ ਓਵਰਆਲ ਤੁਹਾਡੀ ਬਿਲਡਿੰਗ ਦੀ ਕਿੰਨੀ ਕਵਰੇਜ ਚਾਹੀਦੀ ਆ। ਤੇ ਲਾਇਬਿਲਿਟੀ ਬਹੁਤ ਮਸਟ ਹੈਗੀ, ਘੱਟੋ ਘੱਟ $500,000 ਤਾਂ ਹਰ ਇੱਕ ਨੂੰ ਚਾਹੀਦੀ ਆ। ਕੱਲ ਨੂੰ ਕੋਈ ਕੁਛ ਤੁਹਾਡੇ ਘਰ 'ਚ ਆ, ਮੈਂ ਐਗਜ਼ਾਮਪਲ ਦਿੰਦਾ, ਕੁਛ ਮਹੀਨੇ ਪਹਿਲਾਂ ਦੀ ਗੱਲ ਆ, ਮੰਟੀਕੇ ਦੇ ਵਿੱਚ ਟਾਊਨ 'ਚ ਕੋਈ ਆਪਣੇ ਬੰਦੇ ਸੀ, ਉਹਨਾਂ ਦੀ ਪਾਰਟੀ ਪਿੱਛੇ ਚੱਲ ਰਹੀ ਸੀ, ਤੇ ਉਹ ਲੜਾਈ ਹੋ ਗਈ, ਉਹਨੇ ਇੱਕ ਦੇ ਸਿਰ ਦੇ ਵਿੱਚ ਬੋਤਲ ਮਾਰੀ ਤਾਂ ਉਹਦਾ ਸਿਰ ਪਾਟ ਗਿਆ। ਸੋ ਮੁੜ ਕੇ ਉਹਨਾਂ ਨੇ ਘਰ ਦੀ ਇੰਸ਼ੋਰੈਂਸ ਤੇ ਕਲੇਮ ਕਰਨਾ ਸੀ ਤੇ ਉਹ ਐਂਬੂਲੈਂਸ 'ਚ ਲੈ ਕੇ ਗਏ। ਹੁਣ ਉਹ ਪਤਾ ਨਹੀਂ ਕਿੰਨੇ ਦਿਨ ਹਸਪਤਾਲ ਰਿਹਾ, ਕਿੱਡਾ ਵੱਡਾ ਕਲੇਮ ਆ। ਸੋ ਉਹ ਚਾਹੇ ਤੁਹਾਡੇ ਗੈਸਟ ਆਏ ਆ, ਜੇ ਤੁਹਾਡੇ ਘਰ ਦੇ ਵਿੱਚ ਲੜਾਈ ਹੋ ਗਈ ਤੇ ਉਹ ਸੂ ਨਹੀਂ ਤੁਹਾਡੇ ਘਰ ਨੂੰ ਕਰਨਾ ਹੈ, ਕਿਉਂਕਿ ਉਹ ਗੈਸਟ ਉਨਾ ਚਿਰ ਹੀ ਆ ਜਿੰਨਾ ਚਿਰ ਤੁਸੀਂ ਪੈਗ ਪੀ ਰਹੇ ਆ। ਜਦੋਂ ਮੁੜ ਕੇ ਅਗਲਾ ਵਕੀਲ ਦੀ ਸਲਾਹ ਲੈਂਦਾ ਨਾ ਤੇ ਫਿਰ ਉਹ ਲਾਸੂਟ ਫਾਈਲ ਕਰ ਦਿੰਦਾ ਹੈ। ਸੋ ਇਹ ਲਾਇਬਿਲਿਟੀ ਜਿਹੜੀ ਹੈ ਨਾ, ਇਹ ਬਹੁਤ ਜ਼ਰੂਰੀ ਆ। ਸੋ ਅੰਬਰੇਲਾ ਇੰਸ਼ੋਰੈਂਸ ਵੀ ਲੈ ਲੈਣੀ ਚਾਹੀਦੀ ਜੇ ਕਿਸੇ ਦੀ ਜਿਹੜੀ ਗੁੱਡ ਅਮਾਉਂਟ ਆਫ ਉਹਨਾਂ ਦੇ ਕੋਲ ਪ੍ਰਾਪਰਟੀਆਂ ਹੈਗੀਆਂ, ਕਾਰਾਂ ਹੈਗੀਆਂ। ਸੋ ਕਵਰੇਜ ਬਹੁਤ ਜ਼ਰੂਰੀ ਹੈਗੀ ਆ ਇੰਸ਼ੋਰੈਂਸ ਦੀ, ਕਿਉਂਕਿ ਅੱਜ ਕੱਲ ਹਰ ਕੋਈ ਬਹਾਨਾ ਭਾਲਦਾ ਰਹਿੰਦਾ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਦੇ ਉੱਤੇ ਲਾ ਸੂਟ ਫਾਈਲ ਕਰ ਦੇਵਾਂ। ਜੀ ਜਿੱਦਾਂ ਮੈਂ ਐਗਜ਼ਾਮਪਲ ਦਿੰਦਾ, ਇੱਕ ਇੱਥੇ ਸਾਡੇ ਪਿੱਛੇ ਜਿਹੇ ਕਸਟਮਰ ਸੀਗੇ, ਉਹਨਾਂ ਨੇ ਇੱਕ ਛੋਟਾ ਜਿਹਾ ਕੁੱਤਾ ਰੱਖਿਆ ਸੀ ਤੇ ਉਹ ਕੁੱਤੇ ਨੇ ਕੋਈ ਬੰਦਾ ਜਦੋਂ ਜਾਂਦਾ ਸੀ ਤੇ ਉਹਦੇ ਪਿੱਛੇ ਪੈ ਗਿਆ, ਉਹਨੂੰ ਵੱਢਤਾ। ਤੇ ਮੁੜ ਕੇ ਉਹਨਾਂ ਦੇ ਨਾਲ ਗੱਲਬਾਤ ਹੋਈ, ਕਹਿੰਦੇ ਜੀ ਛੋਟਾ ਜਿਹਾ ਕੋਈ ਖਾਸ ਨਹੀਂ ਸੈਟਲ ਹੋਣਾ। ਤੁਸੀਂ ਬਿਲੀਵ ਨਹੀਂ ਕਰੋਗੇ, $80,000 ਦਾ ਕਲੇਮ ਹੋਇਆ ਉਹਦਾ, ਜਾਂ $80,000 ਦਾ। ਤੇ ਜੇ ਉਹਦੀ ਹੁਣ ਇੰਸ਼ੋਰੈਂਸ ਨਾ ਹੁੰਦੀ, ਹਾਲਾਂਕਿ ਉਹ ਕੰਡੋਮੀਨੀਅਮ ਸੀਗਾ ਹਨਾ, ਲੱਕਲੀ ਉਹਨਾਂ ਨੇ ਇੰਸ਼ੋਰੈਂਸ ਉਹ ਲਈ ਹੋਈ ਸੀ। ਬਹੁਤ ਵਾਰੀ ਜਿਹੜੇ ਕੰਡੋਮੀਨੀਅਮ ਓਨਰਸ ਆ ਉਹ ਨਹੀਂ ਲੈਂਦੇ ਵੀ ਸਾਡੀ ਬਿਲਡਿੰਗ ਦੀ ਇੰਸ਼ੋਰੈਂਸ ਤਾਂ ਹੈਗੀ ਆ ਐਸੋਸੀਏਸ਼ਨ ਦੇ ਥਰੂ। ਕਈ ਵਾਰ ਅਪਾਰਟਮੈਂਟਸ ਵਾਲੀ ਨਹੀਂ ਜੀ, ਅਸੀਂ ਚਲੋ ਹਾਰ ਜਾਂ ਲਈ ਆ, ਕੋਈ ਗੱਲ ਨਹੀਂ, ਪਰ ਕੱਲ ਨੂੰ ਹੁਣ ਜਿਹੜੇ ਸੂ ਹੋਣਾ ਆ ਤੇ ਉਹ ਦੇਖ ਲਓ ਤੁਹਾਡੇ ਸਾਹਮਣੇ ਵੀ ਇੰਨਾ ਵੱਡਾ ਜਿਹੜਾ ਕਲੇਮ ਉਹ ਹੋ ਗਿਆ। ਰੈਂਟਲ ਇੰਸ਼ੋਰੈਂਸ ਦਾ ਵੀ ਧਿਆਨ ਲਾ ਕੇ ਰੱਖੋ, ਕੰਡੋਮੀਨੀਅਮ ਦਾ ਜਿੱਦਾਂ ਦੱਸ ਰਹੇ ਆ, ਕਿਤੇ ਜਿਹੜਾ ਘਰ ਵਾਲਾ ਤੇ ਉਹ ਤਾਂ ਚਲੋ ਤੁਹਾਡਾ ਮਾਰਗੇਜ ਹੋਣਾ ਵੀ ਨਹੀਂ ਉਸ ਚੀਜ਼ ਤੋਂ ਬਗੈਰ, ਪਰ ਇਹ ਜਿਹੜੀਆਂ ਐਕਸਟਰਾ ਐਂਡੋਰਸਮੈਂਟ ਆ ਜਿਨ੍ਹਾਂ ਦੇ ਨਾਲ $5-10 ਦਾ ਹੀ ਫਰਕ ਪੈਂਦਾ ਆ, ਤਾਂ ਉਹ ਚੀਜ਼ਾਂ ਜਿਹੜੀਆਂ ਜ਼ਰੂਰ ਤੁਸੀਂ ਲੈ ਕੇ ਰੱਖੋ ਤਾਂ ਜੋ ਨੁਕਸਾਨ ਤੋਂ ਜਿਹੜਾ ਬਚੋ। ਕਿਉਂਕਿ ਹੁਣ ਸਾਰੇ ਜਾਣੇ ਅਰਬਨ ਸੈਟਿੰਗ ਦੇ ਵਿੱਚ ਰਹਿੰਦੇ ਆ, ਲਾਗੇ ਆ ਸਾਰਾ ਕੁਛ, ਰੁੱਖ ਲੱਗੇ ਨੇ, ਸੋ ਨੁਕਸਾਨ ਕਿਤੇ ਵੀ ਕਿਸੇ ਦਾ ਵੀ ਜਿਹੜਾ ਉਹ ਹੋ ਸਕਦਾ ਆ। ਸੋ ਜ਼ਰੂਰ ਇਹ ਚੀਜ਼ਾਂ ਦੇ ਲਈ ਸਲਾਹ ਲਓ, ਆਪਣੀ ਕਵਰੇਜ ਚੈੱਕ ਕਰਵਾਓ, ਤੇ ਜੇ ਨਹੀਂ ਹੈਗੀ ਤੁਹਾਡੇ ਕੋਲ ਤਾਂ ਤੁਸੀਂ ਇਹਨਾਂ ਦੇ ਕੋਲੋਂ ਜਿਹੜੀ ਉਹ ਸਲਾਹ ਲੈ ਸਕਦੇ ਆ। ਏ ਰੇਟਡ ਕੰਪਨੀਜ਼ ਦੇ ਨਾਲ ਇਹ ਕੰਮ ਕਰਦੇ ਨੇ। ਕਾਲ ਕਰ ਲਿਓ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ, ਮਿਲਾਂਗੇ ਆਪਾਂ ਫਿਰ ਅਗਲੀ ਵਾਰ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।